1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਸਵਾਗਤ ਕਰਦੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ, ਫੇਸਬੁੱਕ 'ਤੇ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 23 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਦੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨਾਲ ਰਿਲੇਟਡ ਹੁੰਦਾ ਹੈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ। ਹੋਮ ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਵੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਅਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਜ਼ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਡਰਾਈਵ ਐਂਡ ਰੀਫਰ ਜਿਹੜਾ ਪੂਰੇ ਅਮਰੀਕਾ ਦੇ ਵਿੱਚ ਇਹਨਾਂ ਤੋਂ ਬਾਏ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ 3 ਪੰਜਾਬੀ ਮੁੰਡੇ ਆਪਣੇ ਉੱਥੇ ਕੰਮ ਕਰਦੇ ਨੇ। ਸੁਖੀ ਦੋਸਾਂਝ, ਮੈਨੀ ਸਾਧਰਾ, ਦੀਪ ਸੰਘਾ। ਇਹ ਡਰਾਈਵ ਐਂਡ ਰੀਫਰ ਟ੍ਰੇਲਰ ਖਰੀਦਣ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 1888-381-5911, 1-888-381-5911 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਟਿਮੂਲਸ ਨੈਗੋਸ਼ੀਏਸ਼ਨ ਆ ਉਹਨੂੰ ਲੈ ਕੇ ਆ, ਸਟਿਮੂਲਸ ਪੈਕੇਜ ਨੂੰ ਲੈ ਕੇ ਰਿਪਬਲਿਕਨਸ ਸਾਰੇ ਹੁਣ ਯੂਨਾਈਟ ਹੋ ਗਏ ਅਤੇ ਅੱਜ ਉਹ ਆਪਣਾ ਜਿਹੜਾ ਪ੍ਰਪੋਜ਼ਲ ਆ ਉਹ ਲੈ ਕੇ ਜਾਣਗੇ, ਜਿਹਦੇ ਵਿੱਚ ਪੇਰੋਲ ਟੈਕਸ ਕੱਟ ਨਹੀਂ ਹੋਊਗਾ, ਪਰ ਜਿਹੜੀ ਐਕਸਟੈਂਸ਼ਨ ਹੈਗੀ ਆ $600 ਦੀ, ਉਹਦੇ ਉੱਤੇ ਜਿਹੜੇ ਉਹ ਕਹਿੰਦੇ ਆ ਵੀ 70% ਜਿਹੜੀ ਤੁਹਾਡੀ ਰੈਗੂਲਰ ਇਨਕਮ ਸੀ ਜਦੋਂ ਤੁਸੀਂ ਲੇ ਆਫ ਹੋਏ ਆ ਉਦੋਂ ਤੱਕ ਉਨਾ ਕੁ ਹੀ ਉਹ ਕਵਰ ਹੋਣਾ ਚਾਹੀਦਾ ਆ। ਇਹ ਜਿਹੜੇ ਮਨੂਚਿਨ ਆ ਟ੍ਰੇਜਰ ਸੈਕਟਰੀ, ਉਹਨਾਂ ਨੇ ਇਹ ਕਿਹਾ ਹੈਗਾ। ਸੋ ਕਈ ਰਿਪਬਲਿਕਨ ਕਹਿ ਰਹੇ ਆ ਵੀ $100 ਫੈਡਰਲ ਜਿਹੜੀ ਹੋਊਗੀ ਅਨਪਲਾਇਮੈਂਟ, ਜਿਹੜੀ $600 ਸੀਗੀ, ਪਰ ਡੈਮੋਕਰੇਟ ਕਹਿੰਦੇ ਆ ਵੀ $600 ਹੀ ਹੋਣੀ ਚਾਹੀਦੀ ਹੈਗੀ ਆ। ਸੋ ਇੱਦਾਂ ਦੇ ਪੁਆਇੰਟ ਜਿਹੜੇ ਆ ਇਸ ਵਿੱਚ ਆ ਰਹੇ ਹੈਗੇ ਆ ਜੀ। ਸੋ ਹੁਣ ਇਹ ਅਗਲੀ ਜਿਹੜੀ ਕਹਿ ਸਕਦੇ ਹਾਂ ਕਿ ਗੱਲਬਾਤ ਪਹਿਲੋਂ ਵਿਦਨ GOP ਪਾਰਟੀ ਸੀਗੀ, ਹੁਣ GOP ਅਤੇ ਡੈਮੋਕਰੇਟਸ ਦੇ ਦਰਮਿਆਨ ਜਿਹੜੀ ਹੋਊਗੀ ਵੀ ਆਖਿਰਕਾਰ ਮਿਡਲ ਗਰਾਊਂਡ ਜਿਹੜੀ ਉਹ ਕਿਹੜੀ ਤੈਅ ਹੁੰਦੀ ਆ। ਸੋ ਲੇਬਰ ਮਾਰਕੀਟ ਦੇ ਮੁਤਾਬਕ ਅਜੇ ਵੀ 20 ਤੋਂ ਲੈ ਕੇ 30 ਮਿਲੀਅਨ ਤੱਕ ਜਿਹੜੇ ਲੋਕ ਆ ਉਹ ਅਨਇੰਪਲੋਇਡ ਹੈਗੇ ਨੇ, ਜਿਹੜੇ ਅਨਇੰਪਲੋਇਮੈਂਟ ਅਸਿਸਟੈਂਸ ਦੇ ਉੱਤੇ ਜਿਹੜੀ ਆ ਆਸ ਲਾਈ ਬੈਠੇ ਹੋਏ ਆ। ਸੋ ਕੇਅਰਸ ਐਕਟ ਦੇ ਤਹਿਤ ਜਿਹੜਾ ਮਾਰਚ 'ਚ ਪਾਸ ਹੋਇਆ ਸੀ, $600 ਪ੍ਰਤੀ ਹਫ਼ਤਾ ਜਿਹੜਾ ਹੈ ਉਹ ਐਕਸਟਰਾ ਅਨਇੰਪਲੋਇਮੈਂਟ ਬੈਨੀਫਿਟ ਉਦੋਂ ਦੇਣੇ ਸ਼ੁਰੂ ਹੋਏ ਸੀ, ਅਤੇ ਉਹ ਇਸ ਹਫ਼ਤੇ ਜਿਹੜੇ ਆ ਉਹ ਸਮਾਪਤ ਹੋਣ ਜਾ ਰਹੇ। 31 ਜੁਲਾਈ ਨੂੰ ਜਿਹੜੇ ਉਹ ਐਕਸਪੈਂਡਡ ਬੈਨੀਫਿਟਸ ਆ ਉਹ ਖ਼ਤਮ ਹੋਣਗੇ। ਸੋ ਦੇਖਦੇ ਹਾਂ ਵੀ ਇਸ ਵੀਕ ਦੇ ਵਿੱਚ ਜਾਂ ਅਗਲੇ ਵੀਕ ਦੇ ਦੌਰਾਨ ਕੁਛ ਜਿਹੜਾ GOP ਜਾਂ ਸੈਨੇਟ ਦੇ ਵਿੱਚ ਕੁਛ ਪਾਸ ਹੁੰਦਾ ਹੈ ਕਿ ਨਹੀਂ। ਇੱਕ ਵੱਡੇ ਟਕਰਾਅ ਦਾ ਕਾਰਨ ਇਹ ਵੀ ਬਣ ਰਿਹਾ ਆ, ਜਿਹੜੇ GOP ਦੇ ਸੈਨੇਟਰਸ ਆ ਉਹ ਇਸ ਬਿੱਲ ਨੂੰ $1 ਟ੍ਰਿਲੀਅਨ ਤੱਕ ਸੀਮਿਤ ਰੱਖਣਾ ਚਾਹੁੰਦੇ ਆ, ਅਤੇ ਜਿਹੜੇ ਡੈਮੋਕਰੇਟ ਵਾਲੇ ਆ ਉਹ ਉਹਨਾਂ ਨੇ ਆਲਰੇਡੀ ਹਾਊਸ 'ਚ ਜਿਹੜਾ ਪਾਸ ਕੀਤਾ ਸੀ ਉਹ $3 ਟ੍ਰਿਲੀਅਨ ਦਾ ਸੀਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਆਪਸੀ ਕੋਈ ਸਮਝੌਤਾ ਇੱਥੇ ਹੁੰਦਾ ਆ ਜਾਂ ਇਹ ਟਕਰਾਅ ਜਿਹੜਾ ਆ ਹੋਰ ਅੱਗੇ ਵੱਧਦਾ ਆ। ਪਰ ਇਹ ਆ ਵੀ ਇਹ ਇੱਦਾਂ ਹੋਣ ਦੇ ਨਾਲ ਦੋਨਾਂ ਹੀ ਪਾਰਟੀਆਂ ਨੂੰ ਜਿਹੜਾ ਸਿਆਸੀ ਤੌਰ ਦੇ ਉੱਤੇ ਨੁਕਸਾਨ ਅਤੇ ਆਪਣੇ ਖਾਸ ਕਰਕੇ ਕੰਸਟੀਚੁਐਂਟਸ ਦਾ ਗੁੱਸੇ ਦਾ ਸਾਹਮਣਾ ਜਿਹੜਾ ਉਹ ਕਰਨਾ
ਪੈ ਸਕਦਾ ਹੈ। ਅਗਲੀ ਖਬਰ ਕੈਲੀਫੋਰਨੀਆ ਨੂੰ ਲੈ ਕੇ ਆ। ਕੈਲੀਫੋਰਨੀਆ ਕਹਿੰਦੇ ਵੀ ਹੁਣ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਆ ਕੈਲੀਫੋਰਨੀਆ ਦੇ ਵਿੱਚ ਹੋ ਗਏ ਆ। ਇਸ ਨੇ ਨਿਊਯਾਰਕ ਦੇ ਜਿਹੜੇ ਕੇਸਿਸ ਆ ਉਹਨਾਂ ਨੂੰ ਵੀ ਮਾਤ ਪਾ ਦਿੱਤੀ ਹੈਗੀ ਆ। 4 ਲੱਖ ਤੋਂ ਵੱਧ ਕੇਸ ਕੈਲੀਫੋਰਨੀਆ ਦੇ ਵਿੱਚ ਹੋ ਗਏ ਹੈਗੇ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦਾ ਜਿਹੜਾ ਡਾਟਾ ਆਇਆ ਹੈਗਾ, ਅਤੇ ਕੱਲ੍ਹ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਹੋਏ ਹੈਗੇ ਆ ਪਿਛਲੇ ਵੀਕਾਂ ਦੇ ਦੌਰਾਨ। ਜੇ ਦੱਸਦੀ ਜਾਈਏ ਹੁਣ ਤੱਕ 4,09,500 ਦੇ ਕਰੀਬ ਕੇਸਿਸ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਕੈਲੀਫੋਰਨੀਆ 'ਚ ਹੈਗੇ ਆ। ਜੀ ਬਿਲਕੁਲ, ਹਾਲਾਤ ਜਿਹੜੇ ਉਹ ਗ੍ਰਿਮ ਹੋ ਸਕਦੇ ਆ। ਫਰੈਜ਼ਨੋ ਦੇ ਵਿੱਚੋਂ ਵੀ ਇਹ ਖਬਰ ਆ ਰਹੀ ਹੈ ਵੀ ਰਾਈਟ ਨਾਓ 1% ਜਿਹੜੇ ਕੁੱਲ ਕੇਸਾਂ ਦੇ ਵਿੱਚੋਂ ਜਿਹੜੇ ਫਰੈਜ਼ਨੋ ਦੇ ਵਿੱਚ ਕੇਸ ਹੋ ਚੁੱਕੇ ਆ, ਅਤੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਜਿਹੜੀ ਉੱਥੇ ਮੌਤਾਂ ਵੀ ਫਰੈਜ਼ਨੋ ਕਾਊਂਟੀ ਦੇ ਵਿੱਚ ਹੋ ਚੁੱਕੀਆਂ ਹੋਈਆਂ ਆ। ਸੋ ਭਾਈ ਧਿਆਨ ਰੱਖਣ ਦੀ ਜਿਹੜੀ ਉਹ ਜ਼ਿਆਦਾ ਜ਼ਰੂਰਤ ਆ। ਸੇਮ ਹੀ ਤਰੀਕੇ ਦੇ ਨਾਲ ਸੈਕਰਾਮੈਂਟੋ ਇਲਾਕੇ ਦੇ ਵਿੱਚ ਵੀ ਕੇਸਾਂ ਦੇ ਆંકੜੇ ਜਿਹੜੇ ਉਹ ਵੱਧ ਰਹੇ ਆ। ਬੇ ਏਰੀਆ ਵਾਲੇ ਪਾਸੇ ਵੀ ਜਿਹੜੇ ਕੇਸ ਵੱਧ ਰਹੇ ਆ। LA ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ, ਅਤੇ ਜਿਹੜਾ ਸਦਰਨ ਕਾਊਂਟੀਜ਼ ਆ ਉੱਥੇ ਸਭ ਤੋਂ ਜ਼ਿਆਦਾ ਇਸ ਟਾਈਮ ਮਾਰ ਉਹ ਦੇਖੀ ਗਈ ਹੈਗੀ ਹੈ ਕਰੋਨਾ ਵਾਇਰਸ ਦੇ ਕੇਸਾਂ ਦੀ। ਸੋ ਹਾਲ ਦੀ ਘੜੀ ਮਰਨ ਵਾਲਿਆਂ ਦੀ ਸੰਖਿਆ ਨਿਊਯਾਰਕ ਦੇ ਵਾਂਗੂ ਤਾਂ ਨਹੀਂ, ਪਰ ਜੇ ਹਾਲਾਤ ਕਾਬੂ 'ਚ ਨਹੀਂ ਆਏ ਤਾਂ ਇਹ ਮੁੜ ਦੁਬਾਰਾ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ। ਉੱਦਾਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਖਤੀਆਂ ਜਿਹੜੀਆਂ ਉਹ ਰੱਖੀਆਂ ਗਈਆਂ ਸੀ, ਪਰ ਲੋਕਾਂ ਨੇ ਇੱਦਾਂ ਲੱਗ ਰਿਹਾ ਵੀ ਉਹ ਸੁਣੀ ਨਹੀਂ। ਇੱਕ ਤਾਂ ਮੋਸਟ ਪੋਪੂਲਸ ਸਟੇਟ ਹੋਣ ਦੇ ਕਰਕੇ ਐਨਫੋਰਸਮੈਂਟ ਵੀ ਜਿਹੜੀ ਉਹ ਔਖੀ ਹੈਗੀ ਆ, ਅਤੇ ਇਹ ਇਸ ਚੀਜ਼ ਦੀਆਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਇਸ ਟਾਈਮ ਕਹਿ ਸਕਦੇ ਹਾਂ ਅਧਿਕਾਰੀਆਂ ਨੂੰ ਕਰਨਾ ਪੈ ਰਿਹਾ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਅੱਜ ਦੇ ਜਿਹੜੇ ਅਨਇੰਪਲੋਇਮੈਂਟ ਆંકੜੇ ਵੀ ਕੁਛ ਬਹੁਤੇ ਚੰਗੇ ਤਾਂ ਨਹੀਂ। ਪਿਛਲੇ ਹਫਤੇ ਦੇ ਮੁਕਾਬਲੇ ਥੋੜ੍ਹੇ ਵੱਧ ਹੋਰ ਲੋਕਾਂ ਨੇ ਜਿਹੜੀ ਅਨਇੰਪਲੋਇਮੈਂਟ ਆ ਉਹ ਫਾਈਲ ਕੀਤੀ ਆ। 1.4 ਮਿਲੀਅਨ ਨਵੇਂ ਪਹਿਲੀ ਵਾਰ ਜਿਹੜੀ ਅਨਇੰਪਲੋਇਮੈਂਟ ਫਾਈਲ ਕਰਨ ਵਾਲੇ ਜਿਹੜੇ ਅਮਰੀਕਨ ਵਰਕਰਸ ਆ ਉਹ ਸਾਹਮਣੇ ਜਿਹੜੇ ਹੋ ਆਏ ਨੇ। ਸੋ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਗਿਆ ਆ। ਸੋ ਮਾਰਚ ਦੇ ਮਹੀਨੇ ਤੋਂ ਬਾਅਦ ਦੇ ਵਿੱਚ ਇਹ ਨਵੇਂ ਕਲੇਮਸ ਜਿਹੜੇ ਉਹ ਦੁਬਾਰਾ ਮੁੜ ਕੇ ਰਾਈਜ਼ ਹੋਏ ਆ। ਸੋ ਇਹ ਜਿਹੜੇ ਕਰੋਨਾ ਵਾਇਰਸ ਦੀ ਰਿਸਰਜੈਂਸ ਅਤੇ ਦੁਬਾਰਾ ਕਈ ਬਿਜ਼ਨਸਿਸ ਬੰਦ ਹੋਣ ਦਾ ਵੀ ਇੱਕ ਨਤੀਜਾ ਜਿਹੜਾ ਹੈਗਾ ਆ। ਮਾਰਚ ਤੋਂ ਲੈ ਕੇ ਹੁਣ ਤੱਕ ਕੋਈ ਵੀ ਅਜਿਹਾ ਹਫਤਾ ਜਿਹੜਾ ਉਹ ਨਹੀਂ ਰਿਹਾ ਜਿਹਦੇ ਵਿੱਚ ਮਿਲੀਅਨ ਤੋਂ ਘੱਟ ਲੋਕਾਂ ਨੇ ਜਿਹੜਾ ਆ ਨਵੀਂ ਪਹਿਲੀ ਵਾਰੀ ਜਿਹੜਾ ਅਨਇੰਪਲੋਇਮੈਂਟ ਫਾਈਲ ਜਿਹੜੀ ਆ ਉਹ ਕੀਤੀ ਹੋਵੇ। ਸੋ ਹਾਲ ਦੀ ਘੜੀ ਆਰਥਿਕ ਤੌਰ ਦੇ ਉੱਤੇ ਹਾਲਾਤ ਜਿਹੜੇ ਉਹ ਥੋੜ੍ਹੇ ਗ੍ਰਿਮ ਹੀ ਜਿਹੜੇ ਨਜ਼ਰ ਆ ਰਹੇ ਨੇ। ਹੂਸਟਨ ਵਿੱਚ ਚਾਈਨਾ ਦੀ ਅੰਬੈਸੀ ਬੰਦ ਕਰਨ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਹੋਰ ਅੰਬੈਸੀਜ਼ ਵੀ ਜਿਹੜੀਆਂ US ਦੇ ਵਿੱਚ ਚਾਈਨਾ ਦੀਆਂ ਉਹ ਬੰਦ ਹੋ ਸਕਦੀਆਂ ਹੈਗੀਆਂ। ਕਹਿੰਦੇ ਪਈ ਇੱਕ ਜਿਸ ਤਰ੍ਹਾਂ ਉਹਨੇ ਦੱਸਿਆ ਸੀ ਵੀ ਮਾਈਕਰੋਬਾਇਓਲੋਜਿਸਟ ਜਿਹੜਾ ਸਾਇੰਟਿਸਟ ਆ ਉਹ ਚਾਈਨਾ ਲਈ ਕੰਮ ਕਰਦਾ ਸੀ, ਅਤੇ ਉਹ ਉਸ ਅੰਬੈਸੀ ਦੇ ਵਿੱਚ ਲੁਕਿਆ ਹੋਇਆ ਹੈਗਾ, ਜਿਸ ਨੂੰ FBI ਜਿਹੜੀ ਆ ਲੱਭ ਰਹੀ ਹੈਗੀ ਆ। ਇਹ ਵੀ ਦੱਸਦੀ ਜੀ ਸਰੋਤਿਆਂ ਨੂੰ ਵੀ ਕਿਸੇ ਵੀ ਮੁਲਕ ਦੀ ਜਿਹੜੀ ਅੰਬੈਸੀ ਆ ਉਹਦੇ ਵਿੱਚ ਜਿਸ ਮੁਲਕ ਦੇ ਵਿੱਚ ਹੈਗੀ ਉੱਥੇ ਦੀ ਕੋਈ ਵੀ ਮਿਲਟਰੀ ਫੌਜ ਪੁਲਿਸ ਉੱਥੇ ਐਂਟਰ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਹੋ ਸਕਦੀ। ਬੇਸਿਕਲੀ ਜਿੱਥੇ ਵੀ ਅੰਬੈਸੀ ਹੁੰਦੀ ਉਹ ਬੇਸਿਕਲੀ ਉਹ ਕੰਟਰੀ ਹੀ ਹੁੰਦੀ ਆ। ਸੋ ਜੋ ਕੰਟਰੀ ਦੇ ਉੱਥੇ ਬੈਕ ਇਨ ਦੈਟ ਕੰਟਰੀ ਜਿਹੜੇ ਹੁੰਦੇ ਕਾਨੂੰਨ ਉਹੀ ਉਹ ਅੰਬੈਸੀ ਦੇ ਵਿੱਚ ਕਾਨੂੰਨ ਜਿਹੜੇ ਉਹ ਰਹਿੰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦਾ ਜਾਈਏ, ਪੋਰਟਲੈਂਡ ਦਾ ਜਿਹੜਾ ਮੇਅਰ ਟੈਡ ਵੀਲਰ ਉਹ ਵੀ ਪ੍ਰੋਟੈਸਟਰਸ ਦੇ ਨਾਲ ਕੱਲ੍ਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਦੇ ਉੱਤੇ ਫੈਡਰਲ ਏਜੰਟਸ ਦੇ ਦੁਆਰਾ ਜਿਹੜੇ ਟੀਅਰ ਗੈਸ ਜਿਹੜਾ ਆ ਉਹ ਕੀਤਾ ਗਿਆ ਹੈਗਾ। ਪੋਰਟਲੈਂਡ ਇਸ ਟਾਈਮ ਆਪਾਂ ਜਿੱਦਾਂ ਕੱਲ੍ਹ ਵੀ ਦੱਸ ਰਹੇ ਸੀ ਧੁਰਾ ਬਣਿਆ ਪਿਆ ਆ, ਜਿੱਥੇ ਕਿ ਜਿਹੜੇ ਫੈਡਰਲ ਏਜੰਟਸ ਨੂੰ ਧੜਾ ਧੜ ਜਿਹੜਾ ਉਹ ਘੱਲਿਆ ਜਾ ਰਿਹਾ ਹੈ ਰਾਸ਼ਟਰਪਤੀ ਟਰੰਪ ਹੋਣਾ ਦੇ ਦੁਆਰਾ ਇਹਨਾਂ ਪ੍ਰੋਟੈਸਟ ਨੂੰ ਜਿਹੜਾ ਆ ਉਹ ਨੱਪਣ ਦੇ ਲਈ। ਪਰ ਇਹ ਹੁਣ ਇੱਕ ਮਸਲਾ ਇਸ ਪਾਸੇ ਵੱਲ ਨੂੰ ਵੱਧ ਰਿਹਾ ਆ ਵੀ ਕੀ ਹੁਣ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨਾ ਵੀ ਇੱਕ ਜੁਰਮ ਵਰਗੀ ਗੱਲ ਬਣ ਚੁੱਕੀ ਆ। ਸੋ ਸ਼ਿਕਾਗੋ ਦੇ ਵਿੱਚ ਵੀ ਜਿਹੜੇ ਫੈਡਰਲ ਏਜੰਟਸ ਘੱਲਣ ਨੂੰ ਅਤੇ ਇਸ ਚੀਜ਼ ਦੇ ਨਾਲ ਜਿਹੜਾ ਜੋੜ ਕੇ ਉੱਥੇ ਜਿਹੜੇ ਐਕਟਿਵਿਸਟ ਆ ਉਹ ਦੇਖ ਰਹੇ ਨੇ, ਅਤੇ ਸ਼ਿਕਾਗੋ ਦੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤ ਦਾ ਸਹਾਰਾ ਲਵਾਂਗੇ ਵੀ ਕੀ ਪ੍ਰੋਟੈਸਟ ਕਰਨਾ ਵੀ ਹੁਣ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਾਂ ਨਹੀਂ, ਜਾਂ ਕੀ ਉਹ ਸਾਡਾ ਮੌਲਿਕ ਅਧਿਕਾਰ ਹੈਗਾ ਆ ਜਾਂ ਨਹੀਂ। ਸੋ ਰਾਈਟ ਨਾਓ ਕਾਫੀ ਜਿਹੜੀ ਇਸ ਟਾਈਮ ਪੂਰੀ ਕਸ਼ਮਕਸ਼ ਖਿੱਚੋਤਾਣ ਦੋਨਾਂ ਹੀ ਪਾਸੇ ਓਰੇਗਨ ਦੇ ਵਿੱਚ ਪੋਰਟਲੈਂਡ ਦੇ ਮੇਅਰ ਦੇ ਦਰਮਿਆਨ ਅਤੇ ਓਰੇਗਨ ਦੇ ਗਵਰਨਰ, ਇਹਨਾਂ ਦੋਨਾਂ ਦੇ ਅਤੇ ਨਾਲ ਜਿਹੜੇ ਰਾਸ਼ਟਰਪਤੀ ਦੇ ਨਾਲ ਜਿਹੜੀ ਪੂਰੀ ਖਿੱਚੋਤਾਣ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਅਗਲੀ ਖਬਰ ਜਰਮਨ ਤੋਂ ਆ ਰਹੀ ਆ। ਇੱਕ ਨਾਜ਼ੀ ਕੈਂਪ ਦਾ ਜਿਹੜਾ ਗਾਰਡ ਸੀ 93 ਸਾਲਾਂ ਦਾ, ਉਸ ਨੂੰ ਕੋਰਟ ਨੇ ਹਜ਼ਾਰਾਂ ਹੀ ਕਾਊਂਟਸ ਦੇ ਵਿੱਚ ਚਾਰਜ ਕੀਤਾ। 5230 ਕਾਊਂਟਸ ਉਹਦੇ 'ਤੇ ਲਾਏ ਆ। ਕਹਿੰਦੇ ਵੀ ਉਹ 1944 ਤੋਂ ਲੈ ਕੇ 1945 ਤੱਕ
ਗਾਰਡ ਸੀਗਾ ਇੱਕ ਜੇਲ੍ਹ ਦਾ, ਜਿੱਥੇ ਜਿਊਜ਼ ਨੂੰ ਮਾਰਿਆ ਗਿਆ ਸੀ। ਸੋ ਦੇਖੋ, ਜਦੋਂ ਮੁਲਕ ਬਣ ਜਾਂਦੇ ਆ ਫਿਰ ਉਹ ਇੱਦਾਂ ਬੰਦਿਆਂ ਨੂੰ ਚਾਰਜ ਵੀ ਕਰਦੇ ਹੈਗੇ ਆ। 65,000 ਦੇ ਕਰੀਬ ਉਸ ਟਾਈਮ ਦੇ ਉੱਤੇ ਜਿਹੜੇ ਆ ਲੋਕ ਮਾਰੇ ਗਏ ਸੀ ਹੋਲੋਕਾਸਟ ਦੇ ਦੌਰਾਨ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਨਿਊ ਜਰਸੀ ਦੇ ਵਿੱਚ ਕਹਿੰਦੇ 20 ਜਿਹੜੇ ਕੇਸ ਨਵੇਂ ਕਰੋਨਾ ਵਾਇਰਸ ਦੇ ਸਾਹਮਣੇ ਆਏ ਆ ਅਤੇ ਇਸ ਟਾਈਮ ਜਿਹੜੇ ਅਧਿਕਾਰੀ ਉਹ ਜਾਂਚ ਦੇ ਵਿੱਚ ਉਹਨਾਂ ਨੂੰ ਇਹ ਖਦਸ਼ਾ ਪ੍ਰਗਟ ਹੋ ਰਿਹਾ ਵੀ ਉੱਥੇ ਨਿਊਯਾਰਕ ਦੇ ਵਿੱਚ ਇੱਕ ਹੋਈ ਹਾਊਸ ਪਾਰਟੀ ਦੇ ਨਾਲ ਹੀ ਤਕਰੀਬਨ ਸਾਰੇ ਸੰਬੰਧਿਤ ਆ ਅਤੇ ਇਹ ਸਾਰੇ ਦੇ ਸਾਰੇ ਟੀਨਏਜਰਸ ਸੀਗੇ, 15 ਤੋਂ 19 ਸਾਲ ਦੇ ਦਰਮਿਆਨ ਜਿਹੜੇ ਆ ਇਹ ਸੀਗੇ। ਜਿਹੜੇ 20 ਜਾਣੇ ਆ ਉਹ ਪੋਜ਼ੀਟਿਵ ਪਾਏ ਗਏ ਸੀ। ਮਿਡਲ ਟਾਊਨਸ਼ਿਪ ਜਿਹੜੇ ਡਿਪਾਰਟਮੈਂਟ ਆਫ ਹੈਲਥ ਐਂਡ ਸੋਸ਼ਲ ਸਰਵਿਸਿਜ਼ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਖਦਸ਼ਾ ਜਿਹੜਾ ਪ੍ਰਗਟ ਕੀਤਾ ਹੈ ਅਤੇ ਉਸ ਪਾਸੇ ਵੱਲ ਨੂੰ ਜਿਹੜਾ ਆ ਹੁਣ ਜਾਂਚ ਜਿਹੜੀ ਉਹ ਚੱਲ ਰਹੀ ਹੈ। ਜੀ, ਸੋ ਸਾਡਾ ਜਿਹੜਾ ਸਮਾਂ ਆ ਬ੍ਰੇਕ ਦਾ ਆ ਤੇ ਜੀ ਬਿਲਕੁਲ। ਉਸ ਤੋਂ ਪਹਿਲਾਂ ਕੁਝ ਹੋਰ ਜਿਹੜੀਆਂ ਇਸ ਦੇ ਨਾਲ ਸੰਬੰਧਿਤ ਖਬਰਾਂ ਦੱਸਦੇ ਜਾਈਏ। ਫਲੋਰੀਡਾ ਦੇ ਗਵਰਨਰ ਨੇ ਇੱਕ ਵਾਰੀ ਫਿਰ ਇਹ ਆਖਿਆ ਆ ਵੀ ਕਹਿੰਦੇ ਵੀ ਪੇਰੈਂਟਸ ਦੇ ਕੋਲ ਇਹ ਆਪਸ਼ਨ ਹੋਣੀ ਚਾਹੀਦੀ ਆ ਇਨ ਕਲਾਸ ਇੰਸਟਰਕਸ਼ਨਸ ਦੀ ਆਪਣੇ ਬੱਚਿਆਂ ਨੂੰ ਸਕੂਲ ਜਿਹੜਾ ਘੱਲਣ ਦੇ ਲਈ। ਪਰ ਇਸ ਨੂੰ ਲੈ ਕੇ ਆਲਰੇਡੀ ਆਪਾਂ ਦੇਖਿਆ ਵੀ ਉੱਥੋਂ ਦੀ ਫਲੋਰੀਡਾ ਦੀ ਟੀਚਰਸ ਯੂਨੀਅਨ ਆ ਉਹ ਇਹਨਾਂ ਨੂੰ ਸੂ ਕਰਨ ਜਾ ਰਹੇ ਆ ਵੀ ਇਨ ਕਲਾਸ ਜਿਹੜੀਆਂ ਇੰਸਟਰਕਸ਼ਨ ਉਦੋਂ ਤੱਕ ਨਾ ਹੋਣ ਜਿੰਨੀ ਦੇਰ ਤੱਕ ਸੇਫਟੀ ਜਿਹੜੀ ਆ ਉਹ ਯਕੀਨੀ ਨਹੀਂ ਬਣਾਈ ਜਾ ਸਕਦੀ। ਇਸੇ ਤਰ੍ਹਾਂ AMC ਥੀਏਟਰ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਕਹਿੰਦੇ ਮੂਵੀ ਥੀਏਟਰ ਚੇਨ ਕਿਹਾ ਜਾ ਸਕਦਾ ਆ, ਉਹਨਾਂ ਨੇ ਓਪਨ ਕਰਨਾ ਸੀ। ਉਹਨਾਂ ਨੇ ਜਿਹੜੇ ਆਪਣੇ ਥੀਏਟਰਸ ਆ ਹੁਣ ਲੇਟ ਅਗਸਤ ਤੱਕ ਖੋਲ੍ਹਣ ਦੀ ਜਿਹੜੀ ਆ ਗੱਲ ਕੀਤੀ ਹੈਗੀ ਜੀ ਬਿਲਕੁਲ, ਕਿਉਂਕਿ ਹੁਣ ਰਿਸਰਜੈਂਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਵੀ ਮੁੜ ਦੁਬਾਰਾ ਜਿਹੜਾ ਉਹ ਬੰਦ ਕਰਨਾ ਜਾ ਰਿਹਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮੈਰੀਕਨ ਅਤੇ ਸਾਊਥ ਵੈਸਟ ਏਅਰਲਾਈਨਸ ਦੇ ਦੁਆਰਾ ਵੱਡੇ ਘਾਟੇ ਦੂਜੇ ਕੁਆਰਟਰ ਦੇ ਵਿੱਚ ਜਿਹੜੇ ਆ ਉਹ ਦੱਸੇ ਗਏ ਆ। 86% ਜਿਹੜਾ ਘਾਟਾ ਨੁਕਸਾਨ ਜਿਹੜਾ ਆ ਅਮੈਰੀਕਨ ਏਅਰਲਾਈਨਸ ਉਹਨਾਂ ਨੇ ਦੱਸਿਆ, ਜਿਹੜਾ ਕਿ ਤਕਰੀਬਨ $12 ਬਿਲੀਅਨ ਪਿਛਲੇ ਸਾਲ ਤੋਂ ਘੱਟ ਕੇ ਮਹਿਜ $1.6 ਬਿਲੀਅਨ ਦੇ ਉੱਤੇ ਜਿਹੜਾ ਆ ਉਹ ਰਹਿ ਗਿਆ ਆ। SEC ਦੀ ਫਾਈਲਿੰਗ ਦੇ ਵਿੱਚ ਜਿਹੜੀ ਇਹ ਚੀਜ਼ ਦੇਖੀ ਗਈ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਸਾਊਥ ਵੈਸਟ ਏਅਰਲਾਈਨਸ ਨੇ ਮਹਿਜ $1 ਬਿਲੀਅਨ ਦਾ ਰੈਵਨਿਊ ਜਿਹੜਾ ਆ ਉਹ ਸ਼ੋਅ ਕੀਤਾ ਆ, ਜਿਹੜਾ ਕਿ ਪਿਛਲੇ ਸਾਲ ਦੇ ਮੁਕਾਬਲੇ 83% ਜਿਹੜਾ ਆ ਉਹ ਘੱਟ ਸੀਗਾ। ਸੋ ਇੱਕ ਜਿਹੜੀ ਹਰਜੋਤ ਸਿੰਘ ਜੀ ਵੱਡੀ ਕੰਪਨੀ ਐਸੀਨਾ ਰੀਟੇਲ ਗਰੁੱਪ ਸੀਗੀ, ਕਾਫੀ ਪੁਰਾਣੀ ਸੀਗੀ, ਇਹਨਾਂ ਦੇ 250 ਦੇ ਤਕਰੀਬਨ ਸਟੋਰ ਸੀ। ਇਹਨਾਂ ਨੇ ਵੀ ਬੈਂਕਰਪਸੀ ਦੇ ਲਈ ਫਾਈਲ ਜਿਹੜਾ ਉਹ ਕਰ ਦਿੱਤਾ ਆ। 1962 ਦੀ ਇਹ ਚੱਲਦੀ ਆ ਰਹੀ ਜਿਹੜੀ ਕੰਪਨੀ ਆ, ਹੁਣ ਕਰੋਨਾ ਵਾਇਰਸ ਦੀ ਮਾਰ ਦੇ ਵਿੱਚ, ਕਿਉਂਕਿ ਔਰਤਾਂ ਵੀ ਘਰੇ ਆ, ਬੱਚੇ ਵੀ ਘਰੇ ਆ, ਸ਼ਾਪਿੰਗ ਵਗੈਰਾ ਜਿਹੜੀ ਉਹ ਇਹਨਾਂ ਦੇ ਉੱਥੇ ਨਹੀਂ ਹੋ ਰਹੀ। ਸੋ ਉਹਦਾ ਜਿਹੜਾ ਇਹਨਾਂ ਨੂੰ ਮਾਲੀ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਸੋ ਆਲਰੇਡੀ ਬਰੁਕਸ ਬ੍ਰਦਰਜ਼, JC ਪੈਨੀ, ਜੇ ਕਰੂ, ਨੀਮਨ ਮਾਰਕਸ, ਜਿਹੜੀ ਆਪਾਂ ਕਹਿ ਸਕਦੇ ਵੀ ਰੀਟੇਲ ਇੰਡਸਟਰੀ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਬਲੋਚਿਸਤਾਨ ਦੇ ਵਿੱਚ ਇੱਕ 200 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਉੱਥੇ ਦੀ ਸਰਕਾਰ ਨੇ ਹੁਣ ਸਿੱਖਾਂ ਨੂੰ ਦੇ ਦਿੱਤਾ ਹੈ ਵੀ ਤੁਸੀਂ ਇਸ ਨੂੰ ਰੀਸਟੋਰ ਕਰ ਲਓ। ਸ੍ਰੀ ਗੁਰੂ ਸਿੰਘ ਗੁਰਦੁਆਰਾ ਜਿਹੜਾ ਮਸਜਿਦ ਰੋਡ ਦੇ ਵਿੱਚ ਕੋਟਾ ਦੇ ਵਿੱਚ ਸੀਗਾ, ਕਹਿੰਦੇ ਵੀ ਉੱਥੇ ਇੱਕ ਕੁੜੀਆਂ ਦਾ ਸਕੂਲ ਚੱਲਦਾ ਸੀ 73 ਸਾਲਾਂ ਤੋਂ, ਅਤੇ ਹੁਣ ਕਿਉਂਕਿ ਮਿਨੋਰਟੀ ਸਿੱਖ ਕਮਿਊਨਿਟੀ ਉੱਥੇ ਹੈਗੀ ਆ, ਉਹਨਾਂ ਨੇ ਗੁਰਦੁਆਰਾ ਜਿਹੜਾ ਆ ਗੌਰਮੈਂਟ ਨੇ ਵਾਪਸ ਦੇ ਦਿੱਤਾ ਆ। ਕਹਿੰਦੇ ਵੀ ਇਸ ਪ੍ਰੋਪਰਟੀ ਦੀ ਕੀਮਤ ਬਿਲੀਅਨਸ ਆਫ ਰੁਪੀਜ਼ ਆ, ਕਿਉਂਕਿ ਉਹਦੀ ਜਿਹੜੀ ਲੋਕੇਸ਼ਨ ਆ ਬੜੀ ਸੈਂਟਰਲ ਲੋਕੇਸ਼ਨ ਆ ਸ਼ਹਿਰ ਦੇ ਵਿੱਚ। ਜੀ ਜੀ ਬਿਲਕੁਲ। ਅਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਫਿਰ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਜੇ ਤੁਹਾਡਾ ਵੀ ਟਰੱਕਿੰਗ ਦੇ ਨਾਲ ਕੋਈ ਸਵਾਲ ਹੈਗਾ ਆ, ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਹਤੋਂ ਕਰਦੀ ਆ? ਆਪਾਂ ਚੱਲਦੇ ਆਂ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ, ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉ ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਇਸ ਟਾਈਮ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਹੋਏ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਦੱਸਦੇ ਜਾਈਏ ਵੀ ਜੇ ਤੁਸੀਂ ਵੀ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ELD ਦੇ ਨਾਲ ਸੰਬੰਧਿਤ ਆ, ਚਾਹੇ ਆਵਰਸ ਆਫ ਸਰਵਿਸ ਦੇ ਨਾਲ, ਜਾਂ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਕੋਈ ਵੀ ਤੁਹਾਡਾ ਕੋਈ ਸੁਝਾਅ ਆ ਜਾਂ ਤੁਹਾਡੇ ਕੋਈ ਆਪਣੇ ਵਿਚਾਰ ਨੇ ਤਾਂ ਉਹ ਤੁਸੀਂ ਜ਼ਰੂਰ ਕਾਲ ਕਰਕੇ ਜਿਹੜਾ ਉਹ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200।
4082725200 ਦੇ ਉੱਤੇ। ਤੇ ਟਰੱਕਿੰਗ ਦੇ ਬਾਰੇ ਹੀ ਜਿਹੜੀ ਆਪਾਂ ਗੱਲਬਾਤ ਕਰਦੇ ਜਾਈਏ ਤਾਂ ਆਈ ਥਿੰਕ ਰਮਨ ਜੀ ਜਿਹੜੇ ਲਵਜ਼ ਵਾਲੇ ਆ ਉਹਨਾਂ ਨੇ 29 ਜੁਲਾਈ ਤੋਂ ਇਹ ਆਖ ਦਿੱਤਾ ਹੈ ਵੀ ਜਿੰਨੇ ਵੀ ਕਸਟਮਰਸ ਉਹਨਾਂ ਦੇ ਆਉਣਗੇ ਉੱਥੇ ਇਸ ਟਰੱਕ ਸਟਾਪ ਦੇ ਉੱਤੇ ਉਹਨਾਂ ਸਾਰਿਆਂ ਨੂੰ ਮਾਸਕ ਜਿਹੜੇ ਆ ਉਹ ਪਾਉਣੇ ਲਾਜ਼ਮੀ ਹੋਣਗੇ। 41 ਸੂਬਿਆਂ ਦੇ ਵਿੱਚ 520 ਜਿਹੜੇ ਇਹਨਾਂ ਦੇ ਟਰੱਕ ਸਟਾਪ ਜਿਹੜੇ ਉਹ ਹੈਗੇ ਨੇ। ਸੋ ਹੁਣ 29 ਜੁਲਾਈ ਤੋਂ ਲਾਜ਼ਮੀ ਹੋਊਗਾ ਜਿਹੜੇ ਵੀ ਟਰੱਕਰਸ ਲਵ ਸਟਾਪ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਜਾਣਾ ਹੋਊਗਾ। ਬਿਲਕੁਲ ਰਾਜਕਰਨ ਨੇ ਲਵ ਟਰੱਕ ਸਟਾਪ ਨੇ ਜਿਹੜਾ ਪਹਿਲ ਕਦਮੀ ਕੀਤੀ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਇਹ ਜਿਹੜੀ ਅਨਾਉਂਸਮੈਂਟ ਕੀਤੀ ਹੈ ਕਿ ਜਿੰਨੇ ਵੀ ਕਸਟਮਰ ਉਹਨਾਂ ਦੇ ਆਉਣੇ ਸਟੋਰ ਦੇ ਵਿੱਚ ਆਉਣੇ ਚਾਹੀਦੇ ਆ ਉਹ ਸਾਰੇ ਮਾਸਕ ਪਾਏ ਹੋਣੇ ਚਾਹੀਦੇ ਆ। ਸੋ ਇਹ ਕਾਫੀ ਮੇਰੇ ਖਿਆਲ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ, ਲੇਕਿਨ ਹੁਣ ਜਿੰਨੀ ਕਿਉਂਕਿ ਸੇਫਟੀ ਇਹਦੇ ਨਾਲ ਜ਼ਿਆਦਾ ਵੱਧ ਰਹੀ ਆ ਜਾਂ ਜ਼ਿਆਦਾ ਖਰਾਬ ਹੋ ਰਿਹਾ ਕੰਮ, ਤੇ ਇਸ ਕਰਕੇ ਸੇਫਟੀ ਜਿਹੜੀ ਆ ਜ਼ਰੂਰ ਕਰਨ ਦੀ ਲੋੜ ਹੈਗੀ ਆ। ਤੇ ਇਹਦੇ ਨਾਲ ਨਾਲ ਹੀ ਰਾਜਕਿਰਨ ਜਿਹੜਾ ਵਰਜੀਨੀਆ ਨੇ ਇੱਕ ਬਹੁਤ ਇੰਟਰਸਟਿੰਗ ਜਾਂ ਕਹਿ ਲਓ ਵੀ ਅਗਰੈਸਿਵ ਜਿਹੜਾ ਰੂਲ ਆ ਉਹ ਪਾਸ ਕੀਤਾ ਆ, ਜਿਹੜਾ ਕਿ ਉਹਨਾਂ ਨੇ ਜਿਹਦੇ ਵਿੱਚ ਕਿ ਉਹਨਾਂ ਨੇ ਹਰ ਇੱਕ ਬਿਜ਼ਨਸ ਨੂੰ ਕਿਹਾ ਆ ਕਿ ਉਹ ਆਪਣਾ ਸਿਵੀਅਰਟੀ ਲੈਵਲ ਜਾਂ ਆਪਣਾ ਜਿਹੜਾ ਉਹ ਲੈਵਲ ਦੱਸਣ ਵੀ ਉਹਨਾਂ ਦੇ ਜਿਹੜਾ ਥ੍ਰੈਟ ਆ ਕਿ ਉਹ ਰਿਸਕ ਕੀ ਆ, ਉਹਨਾਂ ਦੇ ਹਾਈ ਰਿਸਕ ਆ, ਵੈਰੀ ਹਾਈ ਰਿਸਕ ਆ। ਐਵਰੀ ਬਿਜ਼ਨਸ ਨੂੰ ਦੱਸਣਾ ਪੈਣਾ ਆ ਕਿ ਉਹਨਾਂ ਦਾ ਵੈਰੀ ਹਾਈ ਰਿਸਕ, ਮੀਡੀਅਮ ਤੇ ਲੋਅਰ ਰਿਸਕ ਕਿੱਦਾਂ ਆ। ਸੋ ਉਹ ਉਹਨਾਂ ਦੇ ਅਕੋਰਡਿੰਗ ਟੂ ਕਿ ਕਿੰਨਾ ਉਹ ਪਬਲਿਕ ਦੇ ਕਲੋਜ਼ ਜਾਂਦੇ ਆ ਤੇ ਕਿੰਨਾ ਉਹ ਮਤਲਬ ਕੀ ਕਰਦੇ ਆ। ਤੇ ਉਹ ਜੇ ਤੁਸੀਂ ਜਦੋਂ ਤੁਸੀਂ ਉਹ ਆਪਣਾ ਰਿਸਕ ਦੱਸਣਾ ਆ ਤੇ ਰਿਸਕ ਜਿਹੜੇ ਹਾਈ ਰਿਸਕ ਵਾਲੇ ਆ ਜਿਹਦੇ ਵਿੱਚ ਟਰੱਕਿੰਗ ਆ ਜਾਂਦੀ ਆ, ਕਿਉਂਕਿ ਟਰੱਕਿੰਗ ਦਾ ਪਬਲਿਕ ਦੇ ਨਾਲ ਜਿਹੜਾ ਕੰਟੈਕਟ ਆ ਬਹੁਤ ਜ਼ਿਆਦਾ ਰਹਿੰਦਾ ਆ। ਸੋ ਉਹਨਾਂ ਨੂੰ 60 ਦਿਨ ਦਿੱਤੇ ਆ, ਜੁਲਾਈ 27 ਤੋਂ ਬਾਅਦ 60 ਡੇਜ਼ ਦਿੱਤੇ ਆ ਉਹਨਾਂ ਨੂੰ ਆਪਣੀ ਜਿਹੜੀ ਆ ਪਲਾਨ ਜਿਹੜੀ ਉਹਨਾਂ ਦੀ ਇਨਫੈਕਸ਼ੀਅਸ ਡਿਜ਼ੀਜ਼ ਪ੍ਰੀਪੇਅਰਨੈਸ ਐਂਡ ਰਿਸਪੌਂਸ ਪਲਾਨ ਤਿਆਰ ਕਰਨ ਨੂੰ। ਸੋ ਹਰ ਇੱਕ ਜਿਹੜਾ ਬਿਜ਼ਨਸ ਹੈਗਾ ਇਸ ਵੇਲੇ ਵਰਜੀਨੀਆ ਦੇ ਵਿੱਚ ਉਹਨਾਂ ਨੂੰ ਇਹ ਪੂਰੇ ਦਾ ਪੂਰਾ ਸੈਟਅਪ ਆਪਣਾ ਕਰਨਾ ਪੈਣਾ ਆ ਔਰ ਉਹਨਾਂ ਨੂੰ ਇਹ ਗੌਰਮੈਂਟ ਨੂੰ ਦਿਖਾਉਣਾ ਪੈਣਾ ਆ ਕਿ ਪਹਿਲਾਂ ਤਾਂ ਕਿਹੜੇ ਲੈਵਲ ਤੇ ਆ, ਉਹ ਹਾਈ ਲੈਵਲ ਆ, ਵੈਰੀ ਹਾਈ ਲੈਵਲ ਆ, ਮੀਡੀਅਮ ਆ, ਸਮਾਲ ਥੋੜਾ ਆ। ਸੋ ਉਹ ਲੋਅਰ ਲੈਵਲ ਦਿਖਾ ਕੇ ਉਹ ਜਿਹੜਾ ਵੀ ਲੈਵਲ ਦਿਖਾਉਂਦੇ ਆ ਉਹ ਲੈਵਲ ਦੇ ਉੱਤੇ ਜਿਹੜੀ ਉਹਨਾਂ ਨੂੰ ਪਲਾਨ ਦਿੱਤੀ ਗਈ ਆ ਉਹ ਪਲਾਨ ਉਹਨਾਂ ਨੂੰ ਅਗਲੇ ਆਉਂਦੇ 60 ਦਿਨਾਂ 'ਚ ਤਿਆਰ ਕਰਨੀ ਪੈਣੀ ਆ, ਜਿਹਦੇ ਵਿੱਚ ਕਿ ਟਰੱਕਿੰਗ ਦੇ ਜਿਹੜੇ ਆਪਣੇ ਉੱਥੋਂ ਦੇ ਹੈਗੇ ਆ, ਵਰਜੀਨੀਆ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਆ ਡੇਲ ਬੈਨਟ, ਉਹਨਾਂ ਨੇ ਇਸ ਗੱਲ ਦੇ ਉੱਤੇ ਖਦਸ਼ਾ ਜ਼ਾਹਰ ਕੀਤਾ ਕਿ ਜਿਹੜਾ ਟਰੱਕਿੰਗ ਦੇ ਵਿੱਚ, ਕਿਉਂਕਿ ਟਰੱਕਿੰਗ ਵੀ ਇੱਕ ਇੰਡਸਟਰੀ ਜਿਹੜੀ ਐਸੀ ਹੈਗੀ ਜਿਹਦੇ ਵਿੱਚ ਕਿ ਇਹਨੂੰ ਹਾਈ ਰਿਸਕ ਗਿਣਿਆ ਗਿਆ ਆ, ਹਾਈ ਰਿਸਕ ਦੇ ਵਿੱਚ ਆਉਂਦੀ ਆ। ਸੋ ਇਸ ਕਰਕੇ ਉਹਨਾਂ ਨੂੰ ਹਰ ਕੰਪਨੀ ਨੂੰ ਇੱਕ ਆਪਣੀ ਜਿਹੜੀ ਆ ਉਹ ਪਲਾਨ ਡਿਵੈਲਪ ਕਰਨੀ ਪੈਣੀ ਆ ਅਗਲੇ ਆਉਂਦੇ 60 ਦਿਨਾਂ ਦੇ ਵਿੱਚ। 27 ਜੁਲਾਈ ਤੋਂ ਇਹ ਜਿਹੜਾ ਆ ਇਹ ਲਾਗੂ ਹੋਣ ਜਾ ਰਿਹਾ। ਸੋ ਜੇ ਉਹਦੇ 'ਚ ਨਹੀਂ ਹੁੰਦੀ ਤੇ ਜਾਂ ਤੁਹਾਡੇ ਕੋਲ ਪਲਾਨ ਨਹੀਂ ਹੈਗੀ ਤੁਹਾਡੀ ਕੰਪਨੀ ਦੀ, ਜਾਂ ਤੁਹਾਡੇ ਕੋਲ ਉਹ ਜਿਹੜੀ ਉਹਨਾਂ ਨੇ ਰਿਕੁਆਇਰਮੈਂਟ ਕੀਤੀ ਨਹੀਂ ਹੈਗੀ, ਤਾਂ ਉਹਦੀਆਂ ਸਵੀਅਰ ਪੈਨਲਟੀਜ਼ ਜਿਹੜੀਆਂ ਉਹਨਾਂ ਨੇ ਚੱਲਣੀਆਂ ਪੈ ਸਕਦੀਆਂ। ਸੋ ਇਹ ਕਾਫੀ ਜਿਹੜਾ ਇੰਟਰਸਟਿੰਗ ਆ ਔਰ ਇਹ ਜੇ ਉੱਥੇ ਲਾਗੂ ਹੋ ਜਾਂਦਾ ਔਰ ਚੱਲ ਪੈਂਦਾ ਤੇ ਹੋਰ ਵੀ ਕਈ ਸਟੇਟਸ ਹੈਗੀਆਂ ਜਿਹੜੀਆਂ ਕਿ ਇਹਨੂੰ ਪੋਸੀਬਲੀ ਫਾਲੋ ਅਪ ਕਰ ਸਕਦੀਆਂ। ਜੀ ਆਈ ਥਿੰਕ ਜਿਹੜਾ ਇਹਨਾਂ ਨੇ ਵੀ ਹੁਣ ਲਵਜ਼ ਨੇ ਵੀ ਆਈ ਥਿੰਕ ਉਦੋਂ ਇਹਨਾਂ ਨੇ ਰਿਕੁਆਇਰਮੈਂਟ ਕੀਤੀ ਹੈ ਜਦੋਂ ਪਿਛਲੇ ਹਫਤੇ ਦੇ ਵਿੱਚ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਖੁਦ ਮਾਸਕ ਵਾਲੀ ਫੋਟੋ ਪਾ ਕੇ ਕਿਹਾ ਸੀਗਾ ਵੀ ਇਹ ਜੀ ਹੁਣ ਪਾਉਣਾ ਪੈਟਰੀਓਟਿਕ ਆ। ਚਲੋ ਇਸੇ ਬਹਾਨੇ ਸੀ, ਸੋ ਸਾਰੇ ਜਾਣੇ ਜੇ ਪਾਉਣ ਲੱਗਣਗੇ ਤਾਂ ਚੰਗੀ ਗੱਲ ਆ। ਸੋ ਹੋ ਸਕਦਾ ਵੀ ਇਸ ਟਰੱਕ ਸਟਾਪ ਚੇਨ ਨੂੰ ਦੇਖਦੇ ਹੋਏ ਹੋਰ ਟਰੱਕ ਸਟਾਪ ਚੇਨਸ ਵੀ ਇਹਨਾਂ ਨੂੰ ਹੌਲੀ ਹੌਲੀ ਜਿਹੜਾ ਉਹ ਲਾਜ਼ਮੀ ਜਿਹੜੇ ਉਹ ਕਰ ਸਕਦੇ ਆ, ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਇਸ ਦੀ ਠੱਲ ਨਹੀਂ ਪੈਂਦੀ। ਇੱਕ ਆਪਣੇ ਨਾਲ ਕਾਲਰ ਜੁੜੇ ਨੇ, ਉਹ ਸਵਾਲ ਪੁੱਛਣਾ ਚਾਹੁੰਦੇ ਨੇ। ਰਮਨ ਜੀ, ਜਗਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਤਿੰਨਾਂ ਭਾਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਕੁਐਸਚਨ ਹੈ ਛੋਟਾ ਜਿਹਾ, ਜਿੱਦਾਂ ਮੈਂ ਨਾ ਜੀ ਬਿਗਨਰ ਆ, ਪਹਿਲਾ ਟਰੱਕ ਲਿਆ ਮੈਂ ਆਪਦਾ ਜੀ, ਤਾਂ ਜਿੱਦਾਂ ਮੈਂ ਡਬਲ ਬਾਟਮ ਟਰੱਕ ਲਿਆ ਨਾ ਜੀ, ਤਾਂ ਲੋਕਲੀ ਮੈਂ ਕੰਮ ਕਰਦਾ ਤੇ ਮੈਂ ਪੁੱਛਣਾ ਸੀ ਮੈਂ ਕਾਰਪੋਰੇਸ਼ਨ ਖਿਲਾਵਾਂ LLC ਖਿਲਾਵਾਂ, ਕਿ ਮੇਰੇ ਵਾਸਤੇ ਬੈਸਟ ਕੀ ਰਹੂਗਾ। ਤੇ ਨਾਲ ਮੇਰੇ ਦੋ ਬ੍ਰਦਰ ਆ, ਉਹਨਾਂ ਨੇ ਅਸੀਂ ਇਨ ਫਿਊਚਰ ਅਸੀਂ ਜੇ ਆਪਦਾ ਬਿਜ਼ਨਸ ਵਧਾਉਣੇ ਆ ਤਾਂ ਸਾਨੂੰ ਫਿਰ ਹੁਣ ਤੋਂ ਕਿਹੜੀ ਚੀਜ਼ ਖੋਲ੍ਹਣੀ ਚਾਹੀਦੀ ਆ ਸਾਡੀ ਬੈਸਟ, ਇੰਨਾ ਪੁੱਛਣਾ ਸੀ ਭਾਈ ਤੁਹਾਨੂੰ। ਧੰਨਵਾਦ ਜੀ। ਦੇਖੋ ਜੀ, ਜਿਹੜਾ ਤਾਂ ਤੁਹਾਡਾ ਕਾਰਪੋਰੇਸ਼ਨ ਦਾ ਸਵਾਲ ਹੈਗਾ ਜਾਂ LLC ਜਾਂ ਕਾਰਪੋਰੇਸ਼ਨ ਦਾ ਹੈਗਾ, ਤੁਸੀਂ ਆਪਣੇ ਜਿਹੜਾ ਤੁਹਾਡਾ CPA ਹੈਗਾ ਆ, ਟੈਕਸ ਸਟ੍ਰੈਟੇਜਿਸਟ ਹੈਗਾ ਜਿਹਨੇ ਤੁਹਾਡੀ ਟੈਕਸ ਭਰਨਾ ਹੈਗਾ,
ਤੁਹਾਡੀ ਸਿਚੁਏਸ਼ਨ ਕੀ ਹੈਗੀ ਆ, ਉਹਦੇ ਅਕੋਰਡਿੰਗਲੀ ਤੁਸੀਂ ਕਾਰਪੋਰੇਸ਼ਨ ਜਾਂ LLC ਜਾਂ ਸਾਰਾ ਕੁਝ ਜਿਹੜਾ ਆ ਉਹ ਬਣਾਉਣਾ ਆ, ਉਹਦੇ ਅਕੋਰਡਿੰਗਲੀ ਬਣਾਉਣਾ ਆ ਅਕੋਰਡਿੰਗ ਟੂ ਦਾ ਲਾਅ। ਜੇ ਤੁਸੀਂ ਗੱਲ ਕਰਦੇ ਕਿ ਜਿਹੜੀ ਟਰੱਕਿੰਗ ਦੇ ਲੋਕਲ ਕੰਮ ਕਰਨਾ, ਜਿਹੜਾ ABC ਆਪਣਾ ਚੱਲ ਰਿਹਾ ਹੈਗਾ, ਪ੍ਰੋਬਲਮ ਚੱਲ ਰਹੀ ਹੈਗੀ, AB5 ਦੀ ਚੱਲ ਰਹੀ ਹੈਗੀ ਆ ਜੀ। AB5 ਦੀ ਪ੍ਰੋਬਲਮ ਦੇ ਅਕੋਰਡਿੰਗ ਉਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਉੱਥੇ ਕਾਰਪੋਰੇਸ਼ਨ ਬਣਾਓ। ਇਹ ਚੀਜ਼ ਜਿਹੜੀ ਆ ਇਹ ਅਸੀਂ ਬਹੁਤ ਦੇਰ, ਪਿਛਲੇ ਸਾਲ ਦੀ ਬਹੁਤ ਦੇਰ ਦੀ ਕਹਿੰਦੇ ਆ ਰਹੇ ਹਾਂ ਕਿ ਉਹਦੇ 'ਚ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਕਾਰਪੋਰੇਸ਼ਨ ਬਣਾਉਣੀ ਆ, ਪਰ ਉਹਦੇ ਵਿੱਚ ਕਾਰਪੋਰੇਸ਼ਨ ਜਾਂ LLC ਕੁਝ ਵੀ ਬਣਾ ਸਕਦੇ ਆ। ਉਹ ਅਕੋਰਡਿੰਗ ਟੂ ਤੁਸੀਂ ਆਪਣਾ ਜਿਹੜਾ ਤੁਹਾਡਾ ਸਟਰਕਚਰ ਬਣਾਉਣਾ, ਤੁਸੀਂ CPA ਨਾਲ ਬੈਠ ਕੇ ਗੱਲ ਕਰ ਸਕਦੇ ਕਿ ਸਾਡਾ ਇੰਨੀ ਇਨਕਮ ਹੋਊਗੀ, ਸਾਡਾ ਆਹ ਰਿਸਕ ਫੈਕਟਰ ਹੈਗਾ, ਸਾਡੀਆਂ ਆਹ ਚੀਜ਼ਾਂ ਹੈਗੀਆਂ, ਅਸੀਂ ਕਿੱਥੇ ਸੇਵ ਕਰ, ਦੋਨੋਂ ਚੀਜ਼ਾਂ ਨੂੰ ਤੋਲੋ। ਜੇ ਤੁਸੀਂ ਇੱਕ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਆ ਤੇ ਜੇ ਤੁਸੀਂ ਓਨਰ ਆਪ ਰਹਿੰਦੇ ਆ ਜਾਂ ਸੈਲਫ ਇੰਪਲੋਇਡ ਰਹਿੰਦੇ ਆ ਜਾਂ ਆਪਣਾ ਸੋਲ ਪ੍ਰੋਪਰਾਈਟਰ ਰਹਿੰਦੇ ਆ, ਸੋਲ ਪ੍ਰੋਪਰਾਈਟਰ ਦੀ ਤੇ ਜਿਹੜੀ ਕਾਰਪੋਰੇਸ਼ਨ ਦੀ ਆ ਜਾਂ LLC ਦੀਆਂ ਜਿਹੜੇ ਗੁੱਡ ਐਂਡ ਬੈਡ ਥਿੰਗਸ ਆ, ਉਹਨਾਂ ਨੂੰ ਆਪਣੇ CPA ਨਾਲ ਬੈਠ ਕੇ ਗੱਲ ਕਰੋ, ਆਪਣੇ ਬੁੱਕ ਕੀਪਰ ਨਾਲ ਬੈਠ ਕੇ ਗੱਲ ਕਰੋ ਕਿ ਮੇਰੇ ਹੱਕ ਦੇ ਵਿੱਚ ਕਿਹੜਾ। ਇੱਦਾਂ ਨਾ ਸੋਚੋ ਵੀ ਗਵਰਨਮੈਂਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਕਾਰਪੋਰੇਸ਼ਨ ਬਣਾਉਣੀ ਹੈ ਜੀ। ਸੋ ਲਾਇਬਿਲਿਟੀ ਤੁਹਾਡੀ ਜਿਹੜੀ ਆ ਉਹ ਘੱਟ ਜਾਂਦੀ ਜੇ ਕਾਰਪੋਰੇਸ਼ਨ ਜਾਂ LLC ਬਣਾ ਲਓ। ਜੇ ਤੁਸੀਂ ਇੱਕ ਟਰੱਕ ਚਲਾਉਣਾ ਤਾਂ ਇੰਡੀਵਿਜੂਅਲ ਵੀ ਰਹਿ ਸਕਦੇ ਆ, ਜੇ ਇੱਕ ਤੋਂ ਵਧਾਉਣਾ ਹੈਗਾ ਫਿਰ ਤੁਹਾਨੂੰ ਜ਼ਰੂਰੀ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਆ। ਵੈਸੇ ਤਾਂ ਇੱਕ ਵਾਲੇ ਨੂੰ ਵੀ ਬਣਾਉਣੀ ਚਾਹੀਦੀ, ਕੱਲ੍ਹ ਨੂੰ ਰੱਬ ਨਾ ਕਰੇ ਵੱਡਾ ਐਕਸੀਡੈਂਟ ਹੋ ਜਾ ਤੁਹਾਡਾ, $1 ਮਿਲੀਅਨ ਤਾਈਂ ਤੁਹਾਡੀ ਕਵਰੇਜ ਆ, ਉਹ ਤੋਂ ਬਾਅਦ ਉਹ ਤੁਹਾਡੇ ਘਰ ਪ੍ਰੋਪਰਟੀ ਦੇ ਪਿੱਛੇ ਆ ਸਕਦੇ ਆ ਜੀ। ਸੋ ਇਸੇ ਲਈ ਨਾ ਆਪਣੇ ਜਿਹੜੇ ਟੈਕਸ ਵਾਲੇ ਦੇ ਨਾਲ ਚੰਗੀ ਤਰ੍ਹਾਂ, ਕਿਉਂਕਿ ਜਿਹੜੀਆਂ ਇਹ ਤੁਹਾਡੀਆਂ ਪਰਸਨਲ ਗੱਲਾਂ ਹੈ ਉਹ ਤੁਸੀਂ ਔਨ ਏਅਰ ਤਾਂ ਦੱਸ ਨਹੀਂ ਸਕਦੇ, ਉਹ ਤੁਸੀਂ ਉਹਦੇ ਨਾਲ ਪਰਸਨਲ ਬੈਠ ਕੇ ਉਹਨੂੰ ਦੱਸੋ ਵੀ ਆਹ ਹੈਗਾ, ਆਹ ਸਾਡੇ ਫਿਊਚਰ ਪਲਾਨ ਆ। ਸੋ ਤੁਹਾਨੂੰ ਜਿਹੜੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਸਹੀ ਸਲਾਹ ਜਿਹੜੀ ਉਹ ਦਵੇ। ਜ਼ਰੂਰੀ ਨਹੀਂ ਕਿ ਇੱਕ ਤੋਂ ਪੁੱਛਣਾ, ਤੁਸੀਂ 2-3 ਤੋਂ ਪੁੱਛ ਸਕਦੇ ਹੋ ਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੇ ਚੀਜ਼ ਨੂੰ ਜਿਹੜੇ ਸਾਰੇ। ਨਾਲੇ ਮੈਂ ਦੇਖਿਆ ਰਮਨ ਜੀ ਵੀ ਆਪਣੇ ਜਿਹੜੇ ਪੰਜਾਬੀ ਆ ਨਾ, ਚਾਹੇ ਕਿਸੇ ਵੀ ਬਿਜ਼ਨਸ 'ਚ ਬੜਾ ਸ਼ਾਰਟ ਟਰਮ ਸੋਚਦੇ ਆ ਵੀ ਯਾਰ $800 ਕਾਹਤੇ ਦੇਣਾ ਕਾਰਪੋਰੇਸ਼ਨ ਦਾ, ਤੁਹਾਨੂੰ ਦੇਣੀ ਪੈਂਦੀ ਫੀਸ ਹੈ ਨਾ। ਤੁਸੀਂ ਲੌਂਗ ਟਰਮ ਨਹੀਂ ਸੋਚਦੇ, ਕਿਉਂਕਿ ਜਿੰਨੇ ਵੀ ਪੰਜਾਬੀ ਆ ਮੈਂ ਬਹੁਤ ਘੱਟ ਦੇਖੇ ਜਿਹੜੇ ਇੱਕੋ ਟਰੱਕ ਹੋਊਗਾ, ਫਿਰ ਵੱਧਦੇ ਆ ਗਾਹਾਂ ਤੇ ਗਾਹਾਂ, ਫਿਰ ਲੇਟਰ ਔਨ ਤੁਸੀਂ ਬਣਾਓਗੇ। ਉਹਦੇ ਨਾਲ ਪਹਿਲਾਂ ਪਲਾਨਿੰਗ ਨਾਲ ਚਲੋ। ਤਦੇ ਕਈ ਕਲਾਸਾਂ ਵੀ ਹੁੰਦੀਆਂ ਆ, ਸਾਡੇ ਅੱਬਲ ਵਾਲਿਆਂ ਦੀ ਐਡ ਚੱਲਦੀ ਹੁੰਦੀ ਆ, ਉਹਨਾਂ ਦੀਆਂ ਲੈ ਲਓ, ਉਹ ਤੁਹਾਨੂੰ ਬਿਜ਼ਨਸ ਕਿਸ ਤਰ੍ਹਾਂ ਰਨ ਕਰਨਾ ਦੱਸੂਗੇ। ਤੇ ਅਗਲੀ ਦੂਜੀ ਗੱਲ ਹੈ ਜੀ, ਹਾਂਜੀ, ਦੂਜੀ ਗੱਲ ਹੈ ਜਿਹੜੀ ਆਨਲਾਈਨ ਹੈ ਨਾ, ਆਨਲਾਈਨ ਤੁਸੀਂ ਜਾ ਕੇ ਜਿਹੜਾ ਸੋਲ ਪ੍ਰੋਪਰਾਈਟਰ ਤੇ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਉਹਦੇ ਬੈਨੀਫਿਟ ਤੇ ਉਹਦੇ ਨੁਕਸਾਨ ਜਿਹੜੇ ਆ ਉਹ ਬਹੁਤ ਈਜ਼ੀਲੀ ਤੁਸੀਂ ਪੜ੍ਹ ਸਕਦੇ। ਅੱਜ ਕੱਲ੍ਹ ਬਹੁਤ ਕੁਝ ਅਵੇਲੇਬਲ ਹੈਗਾ। ਬਾਕੀ ਜੇ ਗਵਰਨਮੈਂਟ ਵੱਲੋਂ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਪਰ ਇਹ ਤੁਹਾਡੀ ਆਪਣੀ ਪਰਸਨਲ ਹੈਗੀ ਹੈ ਕਿ ਬਿਜ਼ਨਸ ਸੈਂਸ ਆ ਤੁਹਾਡੀ, ਬਿਜ਼ਨਸ ਤੁਸੀਂ ਕਿਸ ਤਰੀਕੇ ਨਾਲ ਰਨ ਕਰਨਾ ਇਹ ਤੁਹਾਡੇ ਉੱਤੇ ਉਹਨਾਂ ਨੇ ਜਿਹੜਾ ਉਹ ਛੱਡਿਆ ਹੋਇਆ ਹੈ ਜੀ। ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛ ਸਕਦੀ ਹਾਂ? ਜੀ। ਹਾਂਜੀ, ਉਹ ਜਿਹੜੇ SBA ਕੁਝ ਸਮਾਲ ਬਿਜ਼ਨਸ ਲੋਨ ਜਿਹੜੇ ਸੀਗੇ ਹੈ ਨਾ, ਸਾਨੂੰ ਨਹੀਂ ਮਿਲਿਆ ਹੈਗਾ। ਸਾਡੀ ਵੀ ਟਰੱਕਿੰਗ ਕੰਪਨੀ ਆ, ਪਰ ਅਸੀਂ 18 ਤੇ 19 ਦਾ ਟੈਕਸ ਨਹੀਂ ਭਰਾਇਆ, ਇਸ ਕਰਕੇ ਨਹੀਂ ਹੋਇਆ ਹੁਣ। ਹਾਂਜੀ, 100%। ਜਦ ਤੁਸੀਂ ਟੈਕਸ ਹੀ ਨਹੀਂ ਭਰਿਆ, ਉਹਨਾਂ ਕੋਲ ਰੈਕਡ ਹੀ ਨਹੀਂ ਹੈਗਾ ਭੈਣ ਜੀ। ਸੋ ਟੈਕਸ ਭਰ ਕੇ, ਹਜੇ ਵੀ ਟੈਕਸ ਭਰ ਕੇ ਤੁਸੀਂ ਅਪਲਾਈ ਕਰ ਸਕਦੇ, ਹਜੇ ਡੇਟ ਹੈਗੀ ਆ ਅਪਲਾਈ ਕਰਨ ਦੀ। ਆਈ ਥਿੰਕ 8 ਅਗਸਤ ਤੱਕ ਸੀਗੀ। ਹਾਂਜੀ, ਟੈਕਸ ਭਰਨ ਤੋਂ ਬਾਅਦ ਹੀ ਅਪਲਾਈ ਕਰਨਾ ਫਾਇਦਾ, ਉਸ ਤੋਂ ਪਹਿਲਾਂ ਉਹਨਾਂ ਨੇ ਨਹੀਂ ਦੇਣੇ ਤੁਹਾਨੂੰ ਜੀ। ਅੱਛਾ ਜੀ, 19 ਦਾ ਵੀ ਭਰਾਉਣਾ ਪੈਣਾ ਕਿ ਇਕੱਲਾ 18 ਦਾ? ਨਹੀਂ, ਸਾਰੇ ਭਰਾਣੇ ਪੈਣੇ। ਹਾਂਜੀ ਜੀ। ਅੱਛਾ ਜੀ, ਠੀਕ ਹੈ ਜੀ, ਥੈਂਕ ਯੂ। ਓਕੇ ਜੀ। ਸੋ ਅਗਲੀ ਗੱਲ ਰਮਨ ਜੀ ਕਰਦੇ ਜਾਈਏ ਆਪਣੀ ਸਟੇਟ ਕੈਲੀਫੋਰਨੀਆ ਦੀ। ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕਰਸ ਹੈਗੇ ਆ, ਉਹਨਾਂ ਨੇ ਬਹੁਤ ਹੈਲਪ ਕੀਤੀ ਆ ਜਦੋਂ ਤੋਂ ਹੀ ਪੈਂਡੇਮਿਕ ਆਇਆ, ਤੇ ਉਹਨੂੰ ਦੇਖਦੇ ਹੋਏ ਪਹਿਲਾਂ ਜਿੰਨੇ ਵੀ ਲਾਇਸੈਂਸ ਦੇ ਨਾਲ ਕੰਮ ਸੀਗੇ ਉਹ ਜੂਨ ਤੱਕ ਐਕਸਟੈਂਡ ਕਰ ਦਿੱਤੇ ਸੀਗੇ। ਖਾਸ ਕਰਕੇ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਿਨਿਊ ਹੋਣੇ ਸੀ, ਪਰਮਿਟ, ਲਰਨਰਸ ਪਰਮਿਟ, ਐਂਡੋਰਸਮੈਂਟ, ਕੋਈ ਸਰਟੀਫਿਕੇਟ ਐਕਸਪਾਇਰ ਹੋਣੇ ਸੀ, ਉਹ ਹੁਣ ਡੇਟ ਸਤੰਬਰ 30, 2020 ਤੱਕ ਐਕਸਟੈਂਡ ਕਰ ਦਿੱਤੀ ਹੈ ਕੈਲੀਫੋਰਨੀਆ ਸਟੇਟ ਦੀ DMV ਨੇ। ਜੀ ਬਿਲਕੁਲ ਜੀ, ਉਹ ਕਾਫੀ ਜਿਹੜਾ ਬੈਨੀਫਿਟ ਹੈਗਾ ਆ। ਤੇ ਬਾਕੀ ਕਈ ਮੈਨੂੰ ਕਾਲਸ ਵੀ ਨੈਪਟਾ ਦੇ ਵਿੱਚ ਆਈਆਂ ਹੈਗੀਆਂ ਕਿ ਜਿੱਥੇ ਕੁਛ ਇੱਕ ਆਪਣੇ ਜਿਹੜੇ ਮੈਂਬਰਸ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਫਿਰ ਵੀ ਜਿਹੜਾ ਫਾਈਨ ਹੈ, ਜਿੱਦਾਂ ਪਲੇਟਾਂ ਦਾ ਆ, ਜੇ ਉਹਨਾਂ ਨੇ 15-20 ਦਿਨ ਮਹੀਨਾ ਲੇਟ ਹੋਈਆਂ ਤੇ ਉਹਨਾਂ ਨੂੰ ਫਾਈਨ ਪਿਆ ਹੈਗਾ। ਤੁਸੀਂ ਵਾਪਸ DMV ਨਾਲ ਗੱਲ ਕਰ ਸਕਦੇ ਹੈਗੇ ਆ, ਉਹਨਾਂ ਨੂੰ ਸਾਰਾ ਜਿਹੜਾ ਆਪਣਾ ਪੇਪਰ ਵਰਕ ਆ ਉਹ ਦਿਖਾ ਕੇ ਆਪਣੀ ਜਿਹੜੀ ਐਗਜ਼ਾਮਸ਼ਨ ਆ ਉਹ ਪ੍ਰਿੰਟ ਕਰਕੇ ਵਾਪਸ ਉਹਨੂੰ ਤੁਸੀਂ ਕੰਟੈਸਟ ਕਰ ਸਕਦੇ ਹੈਗੇ ਆ। ਜੇ ਤੁਹਾਨੂੰ ਕੋਈ ਵੀ ਫਾਈਨ ਲੱਗਾ ਆ, ਤੁਸੀਂ ਵਾਪਸ DMV ਦੇ ਨਾਲ ਗੱਲਬਾਤ ਕਰ ਸਕਦੇ। ਜ਼ਰੂਰੀ ਨਹੀਂਗਾ ਕਿ ਫਾਈਨ ਲੱਗ ਗਿਆ, ਦੇ ਦਿੱਤਾ, ਗੱਲ ਖਤਮ ਹੋ ਗਈ, ਚਲੋ ਕੋਈ ਗੱਲ ਨਹੀਂ, $1000 ਹੀ ਹੈ। ਪਰ ਡੈਫੀਨੇਟਲੀ ਜਿਹੜਾ ਵੀ ਕੋਈ ਗਲਤ ਇੱਦਾਂ, ਕਈ ਵਾਰੀ ਉੱਥੇ ਜਿਹੜਾ ਇੰਪਲੋਈ ਬੈਠੇ ਹੁੰਦੇ ਆ
ਔਰ ਇਹ ਖਾਸ ਕਰਕੇ ਬੜੀ ਵਾਰੀ ਇਹ ਦੇਖਿਆ ਗਿਆ ਕਿ ਜਿਹੜਾ ਤੁਹਾਡਾ ਇੱਦਾਂ ਦੇ ਕੋਈ ਪੈਨਲਟੀ ਫਾਈਨ ਵਗੈਰਾ ਹੁੰਦੇ ਆ ਉਹ ਆਮ ਤੌਰ ਤੇ ਉਹ ਕਿਉਂਕਿ ਬਾਈ ਡਿਫਾਲਟ ਵਿੱਚ ਹੁੰਦੇ ਆ ਤੇ ਉਹ ਲੱਗ ਜਾਂਦੇ ਆ, ਪਰ ਤੁਸੀਂ ਉਹਨਾਂ ਨੂੰ ਫਾਈਨ ਜੀ ਉਹ ਕੀ ਹੁੰਦਾ ਨਾ, ਜਿਹੜਾ EMPLOYEE ਬੈਠਾ ਹੁੰਦਾ ਬਾਈ ਬੁੱਕ ਜਾਂਦਾ, ਪਰ ਤੁਸੀਂ ਜੇ ਉਹਨੂੰ ਕੰਟੈਸਟ ਨਹੀਂ ਕਰੋਗੇ ਤਾਂ ਨਹੀਂ ਹੋਣਾ। ਪਰ ਜਿਹੜੀ ਅੱਜ ਐਕਸਟੈਂਸ਼ਨ ਉਹਨਾਂ ਵੱਲੋਂ ਦਿੱਤੀ ਗਈ ਹੈ DMB ਵੱਲੋਂ ਸਤੰਬਰ 30 ਤੱਕ, ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅਥਾਰਟੀਜ਼ ਹੈਗੀਆਂ, ਚਾਹੇ ਉਹ CHP ਆ ਜਾਂ ਹੋਰ, ਉਹਨਾਂ ਸਾਰਿਆਂ ਨੂੰ ਨਹੀਂ ਇਨਫੋਰਮ ਕਰ ਦਿੱਤਾ ਹੈਗਾ ਵੀ ਇਹ ਐਕਸਟੈਂਸ਼ਨ ਹੋਈ ਹੈਗੀ ਆ। ਸੋ 70 ਸਾਲ ਤੋਂ ਉੱਪਰ ਵਾਲੇ ਜਿਹੜੇ ਆ ਉਹਨਾਂ ਨੂੰ ਪੇਪਰ ਮੇਲ 'ਚ ਆਊਗਾ ਜੇ ਕਿਸੇ ਨੇ ਐਕਸਟੈਂਸ਼ਨ ਕਰਾਉਣੀ ਆ। ਜਿਹੜੇ 70 ਸਾਲ ਤੋਂ ਥੱਲੇ ਆ ਉਹ ਆਟੋਮੈਟਿਕਲੀ ਆ, ਉਹਨਾਂ ਨੂੰ ਕੋਈ ਕਾਰਡ ਜਾਂ ਐਕਸਟੈਂਸ਼ਨ ਦਾ ਪੇਪਰ ਮੇਲ 'ਚ ਨਹੀਂ ਆਉਣਾ ਹੈਗਾ। ਜੀ ਜੀ ਬਿਲਕੁਲ ਜੀ। ਇਹ ਆਪ ਕਹਿ ਦਿੰਦੇ ਆ ਕੈਲੀਫੋਰਨੀਆ ਨੂੰ ਮਾੜੀ ਸਟੇਟ ਹੈ, ਪਰ ਕਈ ਵਾਰੀ ਚੰਗੇ ਕੰਮ ਵੀ ਕੈਲੀਫੋਰਨੀਆ ਸਾਰਿਆਂ ਨਾਲੋਂ ਪਹਿਲਾਂ ਕਰ ਜਾਂਦੀ ਆ। ਜੀ ਤੇ ਬਿਲਕੁਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਟਰੱਕਿੰਗ ਦੇ ਸੈਗਮੈਂਟ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਬਾਈ ਕਰ ਸਕਦੇ ਹੋ। ਆਪਣੇ ਪੰਜਾਬੀ ਮੰਡੀ ਉੱਤੇ ਕੰਮ ਕਰਦੇ ਨੇ। ਸੁਖੀ ਦੋਸਾਂਝ, ਮੈਨੀ ਸਾਧੂ, ਦੀਪ ਸੰਘਾ। ਪੂਰੇ ਅਮਰੀਕਾ ਦੇ ਵਿੱਚ ਕਿਤੇ ਵੀ ਤੁਸੀਂ ਡਰਾਈਵ ਐਂਡ ਜਾਂ ਰੀਫਰ ਟ੍ਰੇਲਰ ਜਿਹੜਾ ਤੁਸੀਂ ਖਰੀਦਣਾ ਹੋਵੇ, ਇਹਨਾਂ ਦੇ ਨਾਲ ਸੰਪਰਕ ਕਰੋ 1888381591 1888 381 5911 ਦੇ ਉੱਤੇ। ਅਤੇ ਅਗਲੀ ਜਿਹੜੀ ਰਮਨ ਜੀ ਆਪਣੀ ਗੱਲ ਵੀ ਇਹੀ ਆ ਵੀ ਟ੍ਰੇਲਰਸ ਸੇਲ ਕਾਫੀ ਜ਼ਿਆਦੀਆਂ ਜੰਪ ਹੋਈਆਂ ਨੇ ਪਿਛਲੇ ਜੂਨ ਮਹੀਨੇ ਦੇ ਵਿੱਚ। ਬਿਲਕੁਲ ਜੀ, ਜਿਹੜਾ ਜੂਨ ਦਾ ਮਹੀਨਾ ਆ ਉਹਨੇ ਟ੍ਰੇਲਰ ਦੀ ਜਿਹੜੀ ਸੇਲਸ ਹੈਗੀ ਆ, ਇੱਕ ਗੁੱਡ ਨਿਊਜ਼ ਵੀ ਹੈਗੀ ਆ ਬਹੁਤ, ਕਿ ਜਿਹੜੀ ਲਾਸਟ ਈਅਰ ਦੇ ਮੁਕਾਬਲੇ ਜਿਹੜੀ ਖਾਸ ਕਰਕੇ ਜਿਹੜੀ ਮਈ ਦੇ ਮੁਕਾਬਲੇ ਹੈਗੀ ਆ, ਜਿਹੜੀ ਪਿਛਲਾ ਮੰਥ ਮਈ ਦਾ ਸੀਗਾ ਉਹ ਬਹੁਤ ਜ਼ਿਆਦਾ ਮਾੜਾ ਸੀਗਾ। 333% ਉੱਪਰ ਗਈ ਆ ਜਿਹੜੀ ਟ੍ਰੇਲਰ ਆਰਡਰ ਆ, 333% ਅਪ ਗਿਆ ਆ ਪਿਛਲੇ ਮਹੀਨੇ ਦੇ ਵਿੱਚ ਜੂਨ ਦੇ ਵਿੱਚ। ਤੇ ਜਿਹੜੇ ਆਰਡਰ 13,441 13,441 ਯੂਨਿਟਸ ਜਿਹੜੇ ਆ ਆਰਡਰ ਹੋਏ ਆ, ਤੇ ਉਹਨੇ ਪਿਛਲੇ ਸਾਲ 2019 ਦੇ ਜੂਨ ਨੂੰ 112% ਦੇ ਮੁਕਾਬਲੇ ਦੇ ਨਾਲ ਜਿਹੜਾ ਆ ਇਹ ਉਹਨੂੰ ਮਤਲਬ ਕਿ ਉਹ ਅੱਗੇ ਗਿਆ ਆ, ਵੱਧ ਆ 112% ਜਿਹੜੇ ਆ ਉਹ ਟ੍ਰੇਲਰ ਆਰਡਰ ਵੱਧ ਹੋਇਆ। ਸੋ ਜਿਹੜੀਆਂ ਹੋਰ ਵੀ ਰੀਸੈਂਟ ਮੈਂ ਜਿਹੜੀਆਂ ਦੇਖ ਰਿਹਾ ਸੀਗਾ ਜਿਹੜੀਆਂ ਆਪਣੀਆਂ ਨਿਊਜ਼ ਹੈਗੀਆਂ, ਔਰ ਜਿਹੜਾ ਮਈ ਤੇ ਜੂਨ ਦਾ ਮਹੀਨਾ ਹੈਗਾ ਇਹਨੇ ਕਾਫੀ ਜਿਹੜੀ ਟਰੱਕਿੰਗ ਦੇ ਵਿੱਚ ਆ ਥੋੜ੍ਹੀ ਜਿਹੀ ਉਛਾਲ ਲਿਆਂਦਾ ਹੈਗਾ, ਥੋੜ੍ਹਾ ਜਿਹਾ ਇਹਨੂੰ ਸਟ੍ਰੇਟ ਅਪ ਕੀਤਾ ਹੈਗਾ ਆ। ਔਰ ਖਾਸ ਕਰਕੇ ਹੁਣ ਵੀ ਜੇ ਅਸੀਂ ਕਿਸੇ ਵੀ ਡੀਲਰਸ਼ਿਪ ਦੇ ਨਾਲ ਗੱਲ ਕਰਦੇ ਹੈਗੇ ਆ, ਸਾਡੇ ਲੋਕਲ ਡੀਲਰਸ਼ਿਪਸ ਹੈਗੀਆਂ ਜਾਂ ਸਟੇਟ ਵਾਈਡ ਡੀਲਰਸ਼ਿਪ ਹੈਗੀਆਂ, ਉਹਨਾਂ ਨਾਲ ਜਦੋਂ ਗੱਲ ਹੁੰਦੀ ਆ ਤੇ ਡੈਫੀਨੇਟਲੀ ਉਹਨਾਂ ਦੇ ਕੋਲੋਂ ਇਹੋ ਹੀ ਸੁਣਨ ਨੂੰ ਮਿਲ ਰਿਹਾ ਕਿ ਜਿਹੜੇ ਟਰੱਕ ਹੈਗੇ ਆ ਦੇ ਉਹ ਹੁਣ ਫਿਰ ਤੋਂ ਜਿਹੜੇ ਆ ਉਹ ਬੈਕ ਆਰਡਰ 'ਚ ਜਾਣੇ ਸ਼ੁਰੂ ਹੋ ਗਏ ਆ, ਜਾਂ ਉਹਨਾਂ ਕੋਲ ਟਰੱਕਾਂ ਦੀ ਜਿਹੜੀ ਆ ਇਨਵੈਂਟਰੀ ਆ ਉਹ ਕਮੀ ਆ ਰਹੀ ਆ। ਸੋ ਇਹੋ ਹੀ ਇਸ ਵੇਲੇ ਹੈਗਾ ਕਿ ਠੀਕ ਹੈ, ਡੈਫੀਨੇਟਲੀ ਮਾਰਕੀਟ ਥੋੜ੍ਹੀ ਜਿਹੀ ਠੀਕ ਹੋਈ ਆ, ਪਰ ਇਹਨੂੰ ਥੋੜ੍ਹੀ ਜਿਹੀ ਮਾਰਕੀਟ ਠੀਕ ਹੋਈ ਨੂੰ ਇੰਨਾ ਕੁ ਨਾ ਇਨਕਰੇਜ ਕੀਤਾ ਜਾਵੇ ਕਿ ਤੁਸੀਂ ਇੱਕਦਮ ਇਹਦੇ ਵਿੱਚ ਜੰਪ ਮਾਰ ਲਓ, ਇੱਕਦਮ ਇਹਦੇ ਵਿੱਚ ਜੰਪ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਇਹ ਬੜੀ ਵੋਲੇਟਾਈਲ ਹੈਗੀ ਆ। ਜਿਹੜੇ ਹਿਸਾਬ ਦੇ ਨਾਲ ਆਪਣੇ ਕੇਸਿਸ ਫੇਰ ਵੱਧ ਰਹੇ ਹੈਗੇ ਆ, ਜਿਹੜੇ ਹਿਸਾਬ ਨਾਲ ਸਾਰੇ ਅਮਰੀਕਾ ਦੇ ਵਿੱਚ ਕੇਸਿਸ ਜਿਹੜੇ ਆ ਉਹ ਹਾਈ ਜਾ ਰਹੇ ਆ, ਉਹ ਵੱਧਦੇ ਹਨ, ਉਹਦੇ ਨਾਲ ਇਹ ਨਹੀਂ ਪਤਾ ਕਿ ਅਗਲੇ ਮਹੀਨੇ ਦੇ ਵਿੱਚ ਸਿਚੁਏਸ਼ਨ ਕੀ ਹੋਣੀ ਹੈ, ਕਿ ਸਟੇਟ ਦੀ ਕਲੋਜ਼ਿੰਗ ਫੇਰ ਸ਼ੁਰੂ ਹੋ ਜਾਣੀ ਹੈ ਜਾਂ ਕਿੱਥੇ ਅਸਰ ਹੋਣਾ ਹੈ। ਸੋ ਜੋ ਵੀ ਕੰਮ ਕਰਨਾ ਹੈ, ਜੋ ਵੀ ਚੀਜ਼ ਕਰਨੀ ਹੈ, ਥੋੜ੍ਹੀ ਜਿਹੀ ਹੌਸਲੇ ਨਾਲ ਕਰੋ, ਥੋੜ੍ਹੀ ਜਿਹੀ ਸਮਝਦਾਰੀ ਨਾਲ ਕਰੋ, ਬਿਲਕੁਲ ਕਾਹਲੇ ਨਾ ਪਾਓ। ਠੀਕ ਹੈ, ਡੈਫੀਨੇਟਲੀ ਟਰੱਕਾਂ ਦੀ ਕਮੀ ਹੋਣੀ ਫਿਰ ਸ਼ੁਰੂ ਹੋ ਗਈ ਹੈ, ਟ੍ਰੇਲਰ ਬਹੁਤ ਵਿਕਣੇ ਸ਼ੁਰੂ ਹੋ ਗਿਆ, ਪਰ ਬਹੁਤ ਧਿਆਨ ਦੇ ਨਾਲ ਚੱਲੋ ਇਸ ਚੀਜ਼। ਸੋ ਮੇਰਾ ਸਵਾਲ ਤਾਂ ਇਹੀ ਸੀਗਾ ਵੀ ਸੋ ਇਹ ਮਾਰਕੀਟ ਦੀ ਦਿਸ਼ਾ ਕਿਸ ਵੱਲ ਨੂੰ ਜਾ ਰਹੀ ਹੈ, ਸੋ ਜੇ ਇੰਨਾ ਸੇਲ ਵਗੈਰਾ ਜਿਹੜਾ ਉਹ ਵੱਧ ਰਹੀਆਂ। ਦੇਖੋ ਮਾਰਕੀਟ ਦੀ ਇਸ ਵੇਲੇ ਕਰੰਟ ਸਿਚੁਏਸ਼ਨ ਜਿਹੜੀ ਆ ਪੋਜ਼ਿਟਿਵ ਹੈਗੀ ਆ, ਵਧੀਆ ਹੈਗੀ ਆ, ਰੇਟਸ ਠੀਕ ਮਿਲ ਰਹੇ ਹੈਗੇ ਆ, ਰੇਟਸ ਵਧੀਆ ਮਿਲ ਰਹੇ ਹੈਗੇ ਆ, ਬਟ ਅਗੇਨ ਆਪਾਂ ਪਿਛਲੇ ਕਈ ਸਾਲਾਂ ਦੇ ਵਿੱਚ, ਹੁਣ ਪਿਛਲੇ 2-3 ਸਾਲ ਆਪਾਂ ਇਹ ਖਾਸ ਕਰਕੇ ਦੇਖ ਲਿਆ ਕਿ ਇੱਕਦਮ 1 ਮਹੀਨੇ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ, ਈਵਨ ਆਪਾਂ ਜਿਹੜਾ 2018 ਦੇ ਵਿੱਚ ਜਿਹੜੀ ਆਪਣੀ ਜੋ ELD ਆਈ ਆ, ਉਦੋਂ ਆਪਾਂ 6 ਮਹੀਨੇ ਦੇ ਵਿੱਚ ਇੰਨੀ ਕੁ ਜ਼ਿਆਦਾ ਇਨਕਰੀਜ਼ ਦੇਖੀ ਸੀ। ਉਸ ਤੋਂ ਬਾਅਦ ਆਪਾਂ ਨੂੰ 1.5 ਸਾਲ ਹੋ ਚੱਲਿਆ, ਮਤਲਬ ਕਿ ਆਪਾਂ ਸੋਚਦੇ ਹੀ ਰਹਿ ਗਏ ਕਿ ਉਹ ਦਿਨ ਕਦੋਂ ਆਉਣਗੇ। ਪਰ ਇਹ ਵੀ ਚੀਜ਼ ਜਿਹੜੀ ਆ, ਕਿਉਂਕਿ ਹੁਣ ਜੇ ਆਪਾਂ ਕਹੀਏ ਵੀ ਟਰੱਕਿੰਗ ਦੀ ਸਿਚੁਏਸ਼ਨ ਥੋੜ੍ਹੀ ਠੀਕ ਹੋ ਗਈ ਆ, ਪਰ ਮਾਰਕੀਟ ਜਿਹੜੀ ਬਾਹਰ ਆ, ਬਿਕੋਜ਼ ਆਫ ਕਰੋਨਾ ਵਾਇਰਸ, ਬਿਕੋਜ਼ ਆਫ ਆਲ ਦਾ ਕੰਡੀਸ਼ਨਸ, ਹਰ ਇੱਕ ਚੀਜ਼ ਜਿਹੜੀ ਉਹ ਬੜੀ ਵੋਲੇਟਾਈਲ ਹੈਗੀ ਆ। ਹੁਣ ਹਰ ਇੱਕ ਜਿਹੜੀ, ਹੁਣ ਜਿੱਦਾਂ ਵਰਜੀਨੀਆ ਨੇ ਲਾਅ ਪਾਸ ਕਰਤਾ, ਇੱਦਾਂ ਇੱਕ ਸਟੇਟ ਲਾਅ ਪਾਸ ਕਰ ਦਿੰਦੀ ਜਾਂ ਕੁਝ ਵੀ ਹੋ ਜਾਂਦਾ, ਸ਼ਟਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ, ਮਾਰਕੀਟ ਫਿਰ ਸਲੋ ਡਾਊਨ ਹੋ ਜਾਂਦੀ। ਹੁਣ ਜਿਹਨੇ ਬੰਦੇ ਨੇ ਅੱਜ ਨਵਾਂ ਟਰੱਕ ਲੈ ਲਿਆ ਜਾਂ ਸੋਚ ਲਿਆ ਜਾਂ 2 ਜਾਂ 4 ਟਰੱਕ ਪਾ ਲਏ, ਉਹਦੇ ਦੀ ਸਿਚੁਏਸ਼ਨ ਜਿਹੜੀ ਉਹ ਵੋਲੇਟਾਈਲ ਹੈਗੀ ਆ। ਇਹਨੂੰ ਇੰਨਾ ਵੀ ਸਟਰੋਂਗ ਨਾ ਸੋਚੋ ਕਿ ਇਹ ਬਿਲਕੁਲ ਇੱਕਦਮ ਚੜ੍ਹ ਗਈ, ਉਹਨੇ ਚੜ੍ਹੀ ਰਹਿਣੀ ਹੈ।
ਇਹਦਾ ਕੋਈ ਪਤਾ ਨਹੀਂ ਹੈ, ਵੋਲੇਟਾਈਲ ਹੈ ਬਹੁਤ ਜ਼ਿਆਦਾ, ਕਿਉਂਕਿ ਬਹੁਤ ਜੀ। ਫੈਕਟਰਸ ਕੰਮ ਕਰ ਰਹੇ ਇਹਦੇ ਵਿੱਚ। ਜੀ ਬਿਲਕੁਲ। ਅਗਲੀ ਖਬਰ ਸਾਂਝੀ ਕਰੀਏ ਰਮਨ ਜੀ, ਵੀ ਜਿਹੜੀ ਟੈਸਲਾ ਵਾਲੇ ਗੀਗਾ ਫੈਕਟਰੀ ਉਹਨਾਂ ਨੇ ਆਪਣੀ ਟੈਕਸਸ 'ਚ ਬਣਾਉਣ ਜਾ ਰਹੇ ਹੈਗੇ ਆ, ਜਿਹਦੇ ਵਿੱਚ ਉਹਨਾਂ ਨੇ ਸੈਮੀ, ਸਾਈਬਰ ਟਰੱਕ, ਮਾਡਲ 3, ਮਾਡਲ ਵਾਈ ਕਾਰਾਂ ਹੋਣੀਆਂ। ਸੋ ਇਹਦੇ ਨਾਲ ਟਰੱਕਿੰਗ ਨੂੰ ਵੀ ਕਾਫੀ ਫਾਇਦਾ ਹੋਣਾ ਜਦੋਂ ਉਹ ਡਿਲੀਵਰ ਕਰੂਗੇ, ਰਾਈਟ? ਜੀ ਬਿਲਕੁਲ। ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਆਪਣੀ ਸੈਨ ਫਰਾਂਸਿਸਕੋ ਜਿਹੜੀ ਆਪਣੀ ਬੇ ਏਰੀਆ ਵਾਲੀ ਫੈਕਟਰੀ ਹੈਗੀ ਆ, ਉੱਥੇ ਥੋੜੀ ਜਿਹੀ ਨੋਕ ਝੋਕ ਵੀ ਹੋਈ ਆ ਟੈਸਲਾ ਦੀ ਇਹਨਾਂ ਦੇ ਨਾਲ, ਕੈਲੀਫੋਰਨੀਆ ਨਾਲ, ਤੇ ਸੋ ਉਹਨਾਂ ਨੇ ਆਪਣੀ ਜਿਹੜੀ ਗੱਲ ਸੀਗੀ ਉਹ ਪਗਾਤੀ ਆ ਕਿ ਆਸਟਨ ਦੇ ਵਿੱਚ ਉਹਨਾਂ ਨੇ ਜਿਹੜੀ ਨੈਕਸਟ ਨਿਊਐਸਟ ਗੀਗਾ ਫੈਕਟਰੀ ਹੈਗੀ ਆ ਉਹ ਲਾਉਣ ਦੀ ਗੱਲ ਕੀਤੀ ਆ। 2000 ਏਕੜ ਦੀ ਸਾਈਟ ਦੇ ਵਿੱਚ ਜਿਹੜੇ ਉੱਥੇ ਇਲੈਕਟ੍ਰਿਕ ਵਹੀਕਲ ਤੇ ਸਾਈਬਰ ਟਰੱਕ, ਟੈਸਲਾ ਸੈਮੀ ਤੇ ਮਾਡਲ 3 ਤੇ ਮਾਡਲ ਵਾਈ, ਇਹ ਸਾਰੇ ਜਿਹੜੇ ਆ ਈਸਟਰਨ ਹਾਫ ਨਾਰਥ ਅਮਰੀਕਾ ਦੇ ਵਿੱਚ ਜਿਹੜੇ ਆ ਸਪਲਾਈ ਕਰਨ ਵਾਸਤੇ ਇਹ ਉਹ ਜਗ੍ਹਾ ਜਿਹੜੀ ਆ ਉਹ ਮਿੱਥੀ ਗਈ ਆ। ਸੋ ਕਾਫੀ ਉਹਦੇ ਵਿੱਚ ਇੰਟਰਸਟਿਡ ਚੀਜ਼ਾਂ ਜਿਹੜੀਆਂ ਦੱਸ ਰਹੇ ਆ, ਕੋਲੋਰਾਡੋ ਰਿਵਰ ਦੇ ਕੰਢੇ ਤੇ ਹੋਣੀਆਂ, ਬੋਰਡਵਾਕ ਹੋਊਗਾ, ਕਾਫੀ ਕੁਛ ਹੋਊਗਾ। ਸੋ ਉਹਨੂੰ ਤੇ ਇੱਥੋਂ ਤੱਕ ਕਿ ਇਕੋਲੋਜੀਕਲ ਪੈਰਾਡਾਈਸ ਵੀ ਦੱਸ ਰਹੇ ਆ। ਸੋ ਲੈਟਸ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। ਅੱਜ ਤੱਕ ਤਾਂ ਜਿਹੜੇ ਟੈਸਲਾ ਦੇ ਜਿਹੜੇ ਦੋ ਟਰੱਕ ਜਿਹੜੇ ਪਹਿਲਾਂ ਪ੍ਰੋਡਿਊਸ ਕੀਤੇ ਸੀਗੇ ਉਹ ਐਕਚੁਅਲੀ ਇਸ ਵੇਲੇ ਮਾਰਕੀਟ ਦੇ ਵਿੱਚ ਉਹ ਆਪਣਾ ਖੁਦ ਦਾ ਜਿਹੜਾ ਢੋਆ ਢੁਆਈ ਆ, ਜਿਹੜੀ ਉਹਨਾਂ ਦੀ ਆਪਣਾ ਪ੍ਰੋਡਕਟ ਹੈਗਾ, ਉਹਨੂੰ ਹੀ ਬੈਟਰੀਜ਼ ਨੂੰ ਜਾਂ ਕਿਸੇ ਚੀਜ਼ ਨੂੰ ਉਹਨੂੰ ਹੀ ਉਹ ਆਪਣੇ ਕੰਮ ਵਾਸਤੇ ਵਰਤ ਰਹੇ ਆ, ਪਰ ਉਸ ਤੋਂ ਗਾਂਹ ਅੱਗੇ ਪ੍ਰੋਡਕਸ਼ਨ ਨਹੀਂ ਵਧੀ। ਸੋ ਆਉਣ ਵਾਲਾ ਸਮਾਂ ਜਿਹੜਾ ਆ ਇਹ ਦੱਸੂਗਾ ਕਿ ਕਿਹੜੀ ਕਿੱਧਰ ਨੂੰ ਪ੍ਰੋਡਕਸ਼ਨ ਜਾਂਦੀ ਆ ਜਾਂ ਕਿੱਧਰ ਨੂੰ ਇਹ ਜਿਹੜੇ ਵਾਧੇ ਆ ਜਾਂਦੇ ਆ। ਸੋ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਜੀ ਕੀ ਕਰਦੇ ਆ। ਜੇ ਇਲੈਕਟ੍ਰਿਕ ਟਰੱਕ ਦਾ ਆਉਣਾ ਤੇ ਬਹੁਤ ਜ਼ਰੂਰੀ ਹੈਗਾ ਹੁਣ, ਜਿੱਦਾਂ ਕਿ ਕੈਲੀਫੋਰਨੀਆ ਨੇ ਤਾਂ ਲਾਅ ਪਾਸ ਕਰ ਦਿੱਤਾ ਹੈਗਾ ਕਿ 2024 ਦੇ ਵਿੱਚ ਜਿਹੜੀ ਆ ਸਰਟਨ ਪਰਸੈਂਟੇਜ ਹਰ ਇੱਕ ਮੈਨੂਫੈਕਚਰਰ ਨੂੰ ਕੈਲੀਫੋਰਨੀਆ ਦੇ ਵਿੱਚ ਇਲੈਕਟ੍ਰਿਕ ਟਰੱਕ ਹੀ ਵੇਚਣਾ ਪੈਣਾ ਆ। ਸੋ ਉਹਨੂੰ ਦੇਖਦੇ ਹੋਏ ਇਹ ਜਿਹੜੀ ਦੌੜ ਆ ਇਹ ਬੜੀ ਜਿਹੜੀ ਆ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਜੀ ਜੀ ਬਿਲਕੁਲ। ਇੱਕ ਰੀਸੈਂਟਲੀ ਜਿਹੜੀ ਓਹਾਇਓ ਤੋਂ ਖਬਰ ਆਈ ਸੀਗੀ ਹਰਜੋਤ ਜੀ, ਰਮਨ ਜੀ, ਵੀ ਇੱਕ ਜਿਹੜਾ ਸੈਮਾਈ ਜਿਹੜਾ ਟਰੈਕਟਰ ਟ੍ਰੇਲਰ ਵਾਲਾ ਡਰਾਈਵਰ ਆ, ਉਹਨੇ 3 ਘੰਟੇ ਤੱਕ ਪੁਲਿਸ ਵਾਲਿਆਂ ਨੂੰ ਜਿਹੜਾ ਉਹ ਪਿੱਛੇ ਲਾਈ ਰੱਖਿਆ। ਜਿਹੜੀ ਉਹ ਚੇਜ਼ ਚੱਲਦੀ ਰਹੀ ਸਿਨਸਿਨਾਟੀ ਦੇ ਇਰਦ ਗਿਰਦ, ਜਿਹੜੇ ਇਹ ਘਟਨਾ ਜਿਹੜੀ ਇਹ ਹੋਈ ਸੀ, ਅਤੇ ਬਾਅਦ 'ਚ ਪੁਲਿਸ ਵਾਲਿਆਂ ਨੂੰ ਬੜੀ ਹਾਈ ਪਾਵਰਡ ਰਾਈਫਲ ਦੇ ਨਾਲ ਇੰਜਣ ਦੇ ਵਿੱਚ ਗੋਲੀ ਮਾਰ ਕੇ ਬਾਅਦ 'ਚ ਟਰੱਕ ਨੂੰ ਜਿਹੜਾ ਉਹ ਰੋਕਣਾ ਪਿਆ। ਉਹ ਕਾਬੂ 'ਚ ਨਹੀਂ ਸੀ ਉਹਨਾਂ ਦੇ ਜਿਹੜਾ ਉਹ ਆ ਰਿਹਾ, ਕਿਉਂਕਿ ਦੇਖੋ ਇੰਨੇ 1000 ਪਾਊਂਡ ਭਾਰ ਲਈ ਫਿਰਦਾ ਜਿਹੜਾ ਟਰੱਕ ਟ੍ਰੇਲਰ ਆ, ਉਹਦੇ ਦਿਮਾਗ 'ਚ ਪਤਾ ਨਹੀਂ ਕੀ ਜਿਹੜਾ ਉਸ ਟਾਈਮ ਦੇ ਉੱਤੇ ਚੱਲ ਰਿਹਾ ਸੀ। ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਜਿਹੜਾ ਗ੍ਰਿਫਤਾਰ ਤਾਂ ਜਿਹੜਾ ਉਹ ਕਰ ਲਿਆ ਸੀਗਾ। ਮਈ ਮਹੀਨੇ ਦੇ ਵਿੱਚ ਇੱਕ ਟਰੱਕਰ ਦੇ ਗੋਲੀ ਵੀ ਜਿਹੜੀ ਉਹ ਲੱਗੀ ਸੀ ਪੁਲਿਸ ਦੇ ਦੁਆਰਾ। ਇਸੇ ਤਰੀਕੇ ਨਾਲ ਨਿਊਯਾਰਕ ਦੇ ਵਿੱਚ ਵਾਪਰੀ ਇੱਕ ਹਾਈ ਸਪੀਡ ਚੇਜ਼ ਜਿਹੜੀ ਆ ਉਹ ਹੋਈ ਸੀਗੀ। ਜੂਨ ਮਹੀਨੇ ਦੇ ਵਿੱਚ ਪੈਨਸਿਲਵੇਨੀਆ ਦੇ ਵਿੱਚ ਇੱਦਾਂ ਦੀ ਇੱਕ ਟਰੱਕ ਟ੍ਰੇਲਰ ਦੇ ਨਾਲ ਸੰਬੰਧਿਤ ਜਿਹੜੀ ਉਹ ਚੇਜ਼ ਹੋਈ ਸੀ। ਸੋ ਯੂ ਨੈਵਰ ਨੋ, ਪਤਾ ਨਹੀਂ ਕੀ ਚੱਲ ਰਿਹਾ ਹੁੰਦਾ ਕਈਆਂ ਦੇ ਦਿਮਾਗ 'ਚ। ਨਹੀਂ ਬਿਲਕੁਲ। ਇੱਕ ਹੁਣ ਜਿਹੜਾ ਟਰੱਕ ਡਰਾਈਵਰ ਹੈਗਾ ਆ ਕੋਰੀ ਰੋਬਰਟ ਵਿਦਰੋ, ਇਹ ਅੱਜ ਹੀ ਈਮੇਲ ਆਈ ਹੈਗੀ ਆ ਕਿ ਇਮੀਨੈਂਟ ਹੈਜ਼ਰਡ ਇਹਨੂੰ ਡਿਕਲੇਅਰ ਕੀਤਾ ਗਿਆ ਆ। ਇਹ ਵੀ ਓਹਾਇਓ ਦੇ ਵਿੱਚ ਹੈਗਾ ਆ। ਸੋ ਵੇਨ ਕਾਊਂਟੀ ਦੇ ਵਿੱਚ ਇਹਨੂੰ ਐਕਸੈਸਿਵ ਸਪੀਡ ਦੇ ਉੱਤੇ ਫੜਿਆ ਗਿਆ। ਕਾਫੀ ਜਿਹੜੇ ਹੈਗੇ ਆ ਕੰਟਰੋਲ ਸਬਸਟੈਂਸਸ ਹੈਗੇ ਆ, ਉਹਦੇ ਲਈ ਪੋਜ਼ੀਟਿਵ ਟੈਸਟ ਹੋਇਆ, ਰੈਕਲੈਸ ਡਰਾਈਵਿੰਗ। ਸੋ ਕਾਫੀ ਕੁਛ ਜਿਹੜਾ ਆ ਇਸ ਵੇਲੇ ਬਾਹਰ ਚੱਲ ਰਿਹਾ ਹੈਗਾ। ਸੋ ਆਈ ਹੋਪ ਕਿ ਜਿੰਨੇ ਵੀ ਜਾਣੇ ਬਾਹਰ ਡਰਾਈਵ ਕਰਦੇ ਹੈਗੇ ਆ, ਜਿੱਥੇ ਵੀ ਹੈਗੇ ਆ, ਆਪਣੇ ਆਪ ਨੂੰ ਸੇਫ ਰੱਖੋ। ਆਪਣੇ ਆਪ ਨੂੰ ਜਿਹੜਾ ਆ ਕੋਵਿਡ ਤੋਂ ਤਾਂ ਬਚਾਉਣਾ ਹੀ ਬਚਾਉਣਾ ਆ, ਪਰ ਉਹਦੇ ਨਾਲ ਦੇ ਨਾਲ ਜਿਹੜਾ ਆ ਪਲੀਜ਼ ਜਦੋਂ ਤੁਸੀਂ ਰਾਤ ਨੂੰ ਪਾਰਕ ਕਰਦੇ ਹੈਗੇ ਆ ਤੇ ਵੈਲ ਲਿਟ ਏਰੀਆ ਜਿੱਥੇ ਬਹੁਤ ਲਾਈਟਸ ਵਗੈਰਾ ਲੱਗੀਆਂ ਹੋਣ, ਜਗਦਾ ਹੋਵੇ, ਉੱਥੇ ਪਾਰਕ ਕਰੋ। ਹਨੇਰੇ ਦੇ ਵਿੱਚ ਪਾਰਕ ਨਾ ਕਰੋ। ਕੋਸ਼ਿਸ਼ ਕਰੋ ਕਿ ਆਪਣਾ ਆਲਾ ਦੁਆਲਾ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਚੈੱਕ ਕਰਕੇ ਸੌਂ ਕਿ ਕਿਸ ਤਰ੍ਹਾਂ ਦਾ ਬੰਦਾ ਤੁਹਾਡੇ ਆਲੇ ਦੁਆਲੇ ਖੜਾ ਆ, ਕਿਸ ਤਰ੍ਹਾਂ ਦੇ ਟਰੱਕ ਖੜੇ ਆ। ਸੋ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਬੜੀਆਂ ਇਸ ਵੇਲੇ ਜ਼ਰੂਰੀ ਹੁੰਦੀਆਂ ਜਾ ਰਹੀਆਂ, ਕਿਉਂਕਿ ਬਹੁਤ ਦੁਨੀਆ ਜਿਹੜੀ ਇਸ ਵੇਲੇ ਡੈਸਪਰੇਟ ਹੋਈ ਪਈ ਆ। ਔਰ ਕੁਛ ਇੱਕ ਜਿਹੜਾ ਇਸ ਵੇਲੇ ਬਹੁਤ ਵੱਡਾ ਗੱਲਬਾਤ ਜਿਹਦੇ ਚੱਲ ਰਹੀ ਹੈ ਬੈਕ ਐਂਡ ਦੇ ਉੱਤੇ, ਕਿ ਜਿਹੜਾ ਮੈਂਟਲ ਹੈਲਥ ਜਿਹੜੀ ਟਰੱਕਿੰਗ ਇੰਡਸਟਰੀ ਦੇ ਡਰਾਈਵਰ ਕਮਿਊਨਿਟੀ ਦੇ ਵਿੱਚ ਜਿਹੜੀ ਮੈਂਟਲ ਹੈਲਥ ਆ, ਉਹਦੇ ਉੱਤੇ ਬਹੁਤ ਹੀ ਜ਼ਿਆਦਾ ਗੂੜੀ ਜਿਹੜੀ ਆ ਉਹ ਨਜ਼ਰ ਲੱਗੀ ਹੋਈ ਆ। ਔਰ ਬਹੁਤ ਹੀ ਜ਼ਿਆਦਾ ਜਿਹੜਾ ਇਸ ਵੇਲੇ ਉਹਦੇ ਤੇ ਗੌਰ ਦੇ ਨਾਲ ਕੰਮ ਚੱਲ ਰਿਹਾ ਹੈਗਾ, ਕਿਉਂਕਿ ਜਿਹੜੀ ਇਸ ਵੇਲੇ ਸਿਚੁਏਸ਼ਨਸ ਹੈਗੀਆਂ ਔਰ ਜਿੱਦਾਂ ਦੇ ਕੁਆਰੰਟੀਨ 'ਚ ਰਹਿਣਾ ਪੈ ਰਿਹਾ ਕਈਆਂ ਨੂੰ ਕੁਛ ਕਰਨਾ ਪੈ ਰਿਹਾ, ਔਰ ਉਹਦੇ ਕਰਕੇ ਜਿਹੜੀ ਆ ਮੈਂਟਲ ਹੈਲਥ ਆ ਉਹ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਆ ਇਫੈਕਟ ਹੋ ਰਹੇ ਆ। ਸੋ ਕੋਸ਼ਿਸ਼ ਕਰੋ ਬਈ ਜਿੱਥੇ ਵੀ ਕਿਤੇ ਰਾਹ 'ਚ ਹੁੰਦੇ ਆ
ਧਿਆਨ ਦੇ ਨਾਲ ਜਿੱਥੇ ਵੀ ਤੁਸੀਂ ਖੜਨੇ ਆ ਬੜੇ ਚੌਕਸ ਹੋ ਕੇ ਬੜੇ ਧਿਆਨ ਦੇ ਨਾਲ ਜਿਹੜਾ ਖਾਸ ਕਰਕੇ ਜਿਹੜੇ ਐਗਜ਼ਿਟਸ ਹੈਗੇ ਆ ਜਾਂ ਜਿਹੜੇ ਰੋਡ ਸਾਈਡ ਹੈਗੇ ਆ ਉੱਥੇ ਪਾਰਕ ਨਾ ਕਰੋ ਕਿਸੇ ਨਾ ਕਿਸੇ ਟਰੱਕ ਸਟਾਪ ਤੇ ਜਾਂ ਵੈਲ ਲਿਟ ਏਰੀਆ ਦੇ ਵਿੱਚ ਜਿਹੜੀ ਆ ਟਰੱਕ ਜਿਹੜਾ ਆ ਉਹ ਰਾਤ ਨੂੰ ਪਾਸ ਕਰਨਾ। ਬਿਲਕੁਲ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਹਾਂਜੀ ਹਾਂਜੀ, ਮੈਂ ਰਮਨ ਜੀ ਨੂੰ ਪੁੱਛਣਾ ਸੀਗਾ ਵੀ ਆਪਣੇ ਜਿਹੜੀ ਜਿਵੇਂ ਆਪਾਂ ਲਾਅ ਬੁੱਕ ਹੈ ਜਿਹੜੀ ਇਹਦੀ ਪੇਪਰ ਪ੍ਰਿੰਟ ਆਪਾਂ ਕਰਕੇ ਰੱਖਣਾ ਹੁੰਦਾ ਉਹ ਮਤਲਬ ਆਪਾਂ ਨੂੰ ਇੰਸਪੈਕਸ਼ਨ ਲਈ ਜਾਂ ਉਹ ਕਿੰਨੀ ਕੁ ਦੇਰ ਦਾ ਮਤਲਬ ਮਿਨੀਮਮ ਉਹ ਹੁੰਦਾ ਜਾਂ ਆਪਾਂ ਉਹਨੂੰ ਪਰਮਾਨੈਂਟਲੀ ਉਹਦਾ ਪ੍ਰਿੰਟ ਮਤਲਬ ਰੱਖਣਾ ਚਾਹੀਦਾ? ਕਿਸ ਚੀਜ਼ ਦਾ ਪ੍ਰਿੰਟ ਤੁਸੀਂ ਕਹਿ ਰਹੇ ਹੋ? ਜਿਹੜੀ ਲਾਅ ਬੁੱਕ ਦਾ। ਹਾਂਜੀ ਹਾਂਜੀ, ਲੌਗ ਬੁੱਕ ਦਾ ਜਿਹੜਾ ਪ੍ਰਿੰਟ ਹੈਗਾ ਜੀ ਉਹ ਤੁਹਾਨੂੰ ਲੋੜ ਨਹੀਂ ਕੀ ਅੱਜ ਕੱਲ੍ਹ। ਪਹਿਲਾਂ ਹੁੰਦਾ ਸੀਗਾ ਕਿ ਲੌਗ ਬੁੱਕ ਜਿਹੜੀਆਂ ਉਹ 6 ਮਹੀਨੇ ਵਾਸਤੇ ਤੁਸੀਂ ਆਪਣੀਆਂ ਰੱਖਣੀਆਂ ਪੈਂਦੀਆਂ ਅਕੋਰਡਿੰਗ ਟੂ ਦਾ ਗਵਰਨਮੈਂਟ ਜਿਹੜਾ ਆ ਜਦੋਂ ਤੁਹਾਡੇ ਇਨਸਪੈਕਸ਼ਨ ਆਉਂਦੀ ਆ ਉਹ 6 ਮਹੀਨੇ ਪਿਛਲਾ ਰੈਕਡ ਤੁਹਾਡਾ ਚੈੱਕ ਕਰ ਸਕਦੇ ਆ। 6 ਮਹੀਨੇ ਤੱਕ ਰੱਖਣੀਆਂ ਜ਼ਰੂਰੀ ਆ, ਲੇਕਿਨ ਹੁਣ ਸਾਰਾ ਕੁਝ ਇਲੈਕਟ੍ਰੋਨਿਕ ਹੋ ਗਿਆ। ਸੋ ਹੁਣ ਤੁਸੀਂ ਪ੍ਰਿੰਟ ਕਰਕੇ ਤਾਂ ਰੱਖਣ ਦੀ ਲੋੜ ਨਹੀਂ ਹੈਗੀ, ਪਰ ਤੁਹਾਨੂੰ ਜਿਹੜਾ ਇਲੈਕਟ੍ਰੋਨਿਕ ਲੌਗ ਆ ਉਹ ਤੁਹਾਨੂੰ ਪਿਛਲੇ 6 ਮਹੀਨਿਆਂ ਦਾ ਤੁਹਾਡਾ ਹੋਣਾ ਚਾਹੀਦਾ। ਔਰ ਉਹ ਜਿੰਨੀਆਂ ਵੀ ਤੁਹਾਡੀਆਂ ELD ਕੰਪਨੀਆਂ ਹੈਗੀਆਂ ਉਹਨਾਂ ਸਾਰਿਆਂ ਦੇ ਕੋਲ ਉਹ ਲੌਗ ਹੁੰਦਾ ਆ ਪਿਛਲੇ 6 ਮਹੀਨਿਆਂ ਦਾ। ਉਹ ਜ਼ਿਆਦਾ ਵੀ ਹੁੰਦਾ ਹੋਊਗਾ ਸ਼ਾਇਦ, ਪਰ 6 ਮਹੀਨੇ ਦਾ ਜ਼ਰੂਰ ਹੋਊਗਾ। ਪਰ ਤੁਹਾਨੂੰ ਪ੍ਰਿੰਟ ਕਰਕੇ ਰੱਖਣ ਦੀ ਲੋੜ ਨਹੀਂ ਗੀ। ਜੇ ਤੁਹਾਨੂੰ DOT ਤੁਹਾਡਾ ਆਡਿਟ ਆਉਂਦਾ ਆ ਤੇ ਤੁਹਾਨੂੰ ਆਡਿਟਰ ਜਿਹੜਾ ਆ ਉਹ ਕਹਿਣਾ ਆ ਕਿ ਮੈਨੂੰ ਪ੍ਰਿੰਟ ਕਰਕੇ ਦਿਓ, ਫਿਰ ਤੁਸੀਂ ਪ੍ਰਿੰਟ ਕਰਕੇ ਦੇਣੀ ਆ ਉਹਨੂੰ, ਅਦਰਵਾਈਜ਼ ਉਹਨੂੰ ਪ੍ਰਿੰਟ ਕਰਨ ਦੀ ਲੋੜ ਨਹੀਂ ਹੈ ਜੀ। ਥੈਂਕ ਯੂ ਜੀ। ਇੱਕ ਸਾਡੇ ਸਰੋਤੇ ਫੇਸਬੁੱਕ ਦੇ ਉੱਤੇ ਮੈਸੇਜ ਦੇ ਰਿਹਾ ਵੀ I-40 ਟੈਕਸਸ ਈਸਟ ਬਾਉਂਡ ਜਿਹੜਾ ਹੈਗਾ ਉੱਥੇ DOT ਓਪਨ ਆ ਜੀ। ਤੇ ਇਨਫੈਕਟ ਰਮਨ ਜੀ ਮੈਂ ਪੁੱਛਣਾ ਸੀ, ਯੂਜਲੀ ਇਹਨਾਂ ਮਹੀਨਿਆਂ ਦੇ ਵਿੱਚ 72 ਆਵਰ ਬੁਲੇਟਸ ਜਿਹੜੀ ਉਹ ਲੱਗਦੀ ਹੁੰਦੀ ਆ, ਸੋ ਇਸ ਵਾਰੀ ਉਹਨਾਂ ਨੇ ਇਹ ਕੰਮ ਸ਼ਾਇਦ ਨਹੀਂ ਕੀਤਾ? ਨਹੀਂ, ਬਿਲਕੁਲ। ਜਿਹੜਾ ਪਿਛਲਾ ਵੀਕ ਸੀਗਾ ਉਹਦੇ ਚ ਆਪਣਾ ਬ੍ਰੇਕ ਸੇਫਟੀ ਵਾਲਾ ਵੀਕ ਜਿਹੜਾ ਮੇਰੇ ਖਿਆਲ ਨਿਕਲਿਆ ਹੈਗਾ ਸ਼ਾਇਦ, ਤੇ ਇੱਕ ਜਿਹੜਾ ਅਗਸਤ ਦੇ ਵਿੱਚ ਆ ਰਿਹਾ ਹੈਗਾ ਫਿਰ ਦੁਬਾਰਾ ਤੋਂ ਉਹ ਚੱਲਣਾ ਹੈਗਾ। ਸੋ ਐਰਕੀ ਜਿਹੜਾ ਪਿਛਲਾ ਜੁਲਾਈ ਦਾ ਫਸਟ ਵੀਕ ਸੀਗਾ ਮੇਰੇ ਖਿਆਲ ਉਦੋਂ ਸੀਗੀ, ਜੁਲਾਈ ਦੇ 12-13 ਤਰੀਕ ਤੋਂ ਸੀਗੀ। ਉਹ ਇੱਕ ਵੀਕ ਦਾ ਸੀਗਾ ਐਰਕੀ, ਉਹ 72 ਆਵਰ ਨਹੀਂ ਸੀਗੀ, ਉਹ ਇੱਕ ਵੀਕ ਦਾ ਸੀਗਾ। ਸੇਫਟੀ ਡਰਾਈਵਰ ਸੇਫਟੀ ਦੇ ਉੱਤੇ ਸੀਗਾ। ਜਿਹੜਾ ਅਗਸਤ ਦੇ ਵਿੱਚ ਆ ਰਿਹਾ ਉਹ ਬ੍ਰੇਕ ਸੇਫਟੀ ਦੇ ਉੱਤੇ ਹੈਗਾ। ਸੋ ਜਿਹੜਾ ਅਗਸਤ ਵਾਲਾ ਹੈਗਾ ਉਹ ਵੀ ਆਪਣੀ ਜਿਹੜੀ ਵੈਬਸਾਈਟ ਹੈਗੀ ਆ ਉਹਦੇ ਤੇ ਉਹਦਾ ਸਾਰਾ ਆਪਾਂ ਡਿਟੇਲ ਦਿੱਤੀ ਆ ਕਿ ਕੀ ਆ ਰਿਹਾ ਹੈਗਾ ਉਹਦੇ ਵਿੱਚ। ਤੇ ਜਿਹੜਾ ਆਪਣਾ ਨਿਕਲ ਕੇ ਗਿਆ ਹੈਗਾ ਉਹਦਾ ਡੈਫੀਨੇਟਲੀ ਯਾਰ ਕਿ ਉਹ ਮਤਲਬ ਕਿ ਉਸ ਲੈਵਲ ਦੇ ਉੱਤੇ ਨਹੀਂ ਹੋ ਸਕਿਆ, ਲੈਵਲ ਦੇ ਉੱਤੇ ਨਹੀਂ ਸੀ ਹੋਇਆ ਜਿਹੜੇ ਲੈਵਲ ਤੇ ਆਮ ਤੌਰ ਤੇ ਜਿਹੜੀ 72 ਘੰਟੇ ਕਹਿੰਦੇ ਲੱਗਦੀ ਆ ਉਸ ਲੈਵਲ ਤੇ ਨਹੀਂ ਸੀਗਾ ਜੀ। ਇੱਕ ਜਿਹੜੀ ਨਾਲ ਹੀ ਦੱਸਿਓ ਆਪਣੇ ਜਿਹੜੇ ਟਰੱਕਿੰਗ ਵਾਲੇ ਆ ਜ਼ਰੂਰ ਸਮਾਂ ਕੱਢਿਓ ਇਸ ਚੀਜ਼ ਦੇ ਲਈ। FMCSA ਦੁਆਰਾ ਟਰੱਕਿੰਗ ਸੇਫਟੀ ਸਮਿਟ ਜਿਹੜੀ ਇਸ ਵਾਰ ਆਨਲਾਈਨ ਕੀਤੀ ਜਾਣੀ ਆ 5 ਅਗਸਤ ਨੂੰ। ਸੋ ਸਵੇਰੇ 9 ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਹੋਊਗੀ। ਸੋ ਰਜਿਸਟ੍ਰੇਸ਼ਨ ਉਹਨਾਂ ਦੀ ਵੈਬਸਾਈਟ ਦੇ ਉੱਤੇ ਓਪਨ ਹੈਗੀ ਆ। ਸੋ 6 ਪੈਨਲ ਡਿਸਕਸ਼ਨ ਜਿਹੜੀਆਂ ਆ ਉੱਥੇ ਹੋਣੀਆਂ ਆ। ਸੋ ਇਸ ਹਿਸਾਬ ਦੇ ਨਾਲ ਵੀ ਕਿੱਦਾਂ ਟਰੱਕਿੰਗ ਸੇਫਟੀ ਨੂੰ ਹੋਰ ਜਿਹੜਾ ਉਹ ਵਾਧੂ ਵਧਾਇਆ ਜਾ ਸਕਦਾ ਆ। ਸੋ ਕਹਿੰਦੇ ਵੀ ਅਸੀਂ ਮੋਟਰ ਕੈਰੀਅਰ, ਡਰਾਈਵਰ, ਸੇਫਟੀ ਟੈਕਨੋਲੋਜੀ ਡਿਵੈਲਪਰ, ਯੂਜ਼ਰ, ਫੈਡਰਲ ਸਟੇਟ ਪਾਰਟਨਰ, ਸੇਫਟੀ ਐਡਵੋਕੇਸੀ ਗਰੁੱਪ ਤੇ ਪਬਲਿਕ ਦੇ ਲਈ ਇਸ ਸਬਮਿਟ ਨੂੰ ਓਪਨ ਜਿਹੜਾ ਉਹ ਕਰਨਗੇ। ਸੋ ਇਸ ਵਾਰ ਤਾਂ ਚਲੋ ਜਾਣਾ ਵੀ ਨਹੀਂ ਪੈਣਾ ਕਿਸੇ ਪਾਸੇ, ਇਹ ਘੱਟੋ ਘੱਟ ਆਨਲਾਈਨ ਹੀ ਇਸ ਸਬਮਿਟ ਦੇ ਵਿੱਚ ਜਿੰਨੇ ਵੀ ਸਾਡੇ ਟਰੱਕਰ ਆ, ਟਰੱਕਿੰਗ ਕੰਪਨੀ ਦੇ ਮਾਲਕ ਨੇ, ਓਨਰ ਓਪਰੇਟਰ ਨੇ, ਜਾਂ ਟਰੱਕਿੰਗ ਦੇ ਕੰਪਨੀਆਂ ਦੇ ਜਿਹੜੇ ਪਰਿਵਾਰਾਂ ਵਾਲੇ ਆ, ਡਰਾਈਵਰ ਦੇ ਪਰਿਵਾਰਾਂ ਵਾਲੇ, ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਦੇ ਵਿੱਚ ਜਿਹੜਾ ਰਜਿਸਟਰ ਕਰਕੇ ਹਿੱਸਾ ਜਿਹੜਾ ਉਹ ਜ਼ਰੂਰ ਲੈਣਾ ਚਾਹੀਦਾ। ਕੁਛ ਨਾ ਕੁਛ ਨਵਾਂ ਹੀ ਜਿਹੜਾ ਸਿੱਖਣ ਨੂੰ ਜਾਂ ਕੁਛ ਕੀ ਹੋਣ ਜਾ ਰਿਹਾ ਉਸ ਦੇ ਬਾਰੇ ਹੀ ਜਿਹੜਾ ਉਹ ਪਤਾ ਲੱਗ ਜਾਊਗਾ। ਸੋ ਮੈਂ ਲਿੰਕ ਇਸ ਟਾਈਮ ਜਿਹੜਾ ਲਾਈਵ ਚੱਲ ਰਿਹਾ ਆ ਉਹ ਸ਼ੇਅਰ ਕੀਤਾ ਹੋਇਆ ਆ ਟਰੱਕਰ ਨਿਊਜ਼ ਦਾ। ਸੋ ਉਹਦੇ ਵਿੱਚ FMCSA ਦਾ ਲਿੰਕ ਅਵੇਲੇਬਲ ਹੋਊਗਾ, ਤੁਸੀਂ ਉੱਥੇ ਜਾ ਕੇ ਫਿਰ ਆਪਣੇ ਆਪ ਨੂੰ ਤੁਸੀਂ ਰਜਿਸਟਰ ਕਰ ਸਕਦੇ ਹੈਗੇ ਆ। ਜਾਂ ਬਿਲਕੁਲ ਇਹਦੇ ਨਾਲ ਦੇ ਨਾਲ ਰਾਜ ਜਿਹੜਾ ਲੇਟਲੀ ਇੱਕ ਟਰੱਕ ਲੋਡ ਕੈਰੀਅਰ ਐਸੋਸੀਏਸ਼ਨ ਦੀ ਜਿਹੜੀ ਕਾਨਫਰੰਸ ਹੋਈ ਆ ਉਹਦੇ ਵਿੱਚ ਵਰਚੁਅਲ ਸੇਫਟੀ ਤੇ ਸਿਕਿਉਰਿਟੀ ਮੀਟਿੰਗ ਦੇ ਵਿੱਚ ਜਿਹੜੇ ਜਿਮ ਮਿਲਨ ਹੈਗੇ ਆ ਆਪਣੇ ਕਾਰਜਕਾਰੀ ਪ੍ਰਧਾਨ ਆ FMCSA ਦੇ ਐਕਟਿੰਗ ਐਡਮਿਨਿਸਟ੍ਰੇਟਰ ਆ, ਉਹਨਾਂ ਵੱਲੋਂ ਇੱਕ ਬੜੀ ਹੈਰਾਨੀਜਨਕ ਜਿਹੜੀ ਉੱਥੇ ਗੱਲ ਕੀਤੀ ਗਈ ਹੈ ਕਿ ਜਿਹੜਾ ਕਿਉਂਕਿ ਇਹਦੇ ਵਿੱਚ ਅਸੀਂ ਜਿੱਦਾਂ ਕਿ ਪਹਿਲਾਂ ਵੀ ਦੱਸਿਆ ਸੀਗਾ ਕਿ ਬੈਕ ਐਂਡ ਤੇ ਅਸੀਂ ਕੰਮ ਕਰਦੇ ਪਏ ਸੀਗੇ ਕਿ ਗੱਲਬਾਤ ਚੱਲ ਰਹੀ ਹੈ ਕਿ ਜਿਹੜੀ ਹੇਅਰ ਡਰੱਗ ਟੈਸਟਿੰਗ ਹੈਗੀ ਆ ਉਹਨੂੰ ਕਿਸ ਤਰ੍ਹਾਂ ਜਿਹੜਾ ਆ ਆਪਣੇ ਉਹਨਾਂ ਨੇ ਲਾਗੂ ਕਰਨਾ ਆ ਤੇ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਐਗਜ਼ਾਮਸ਼ਨ ਵਗੈਰਾ ਜਿਹੜੀਆਂ ਲੈਣੀਆਂ ਆ ਵੀ ਉਹਨੂੰ ਕਿਸ ਤਰ੍ਹਾਂ ਉਹਨੂੰ ਆਲਰੇਡੀ ਅਸੀਂ ਐਡਰੈਸ ਕਰ ਰਹੇ ਸੀਗੇ ਕਿ ਜਦ ਸਾਡੀ ਗੱਲਬਾਤ ਚੱਲੀ। ਔਰ ਇਹ ਗੱਲਬਾਤ ਜਿਹੜੀ ਆ
ਇਹਨਾਂ ਨੇ ਉਸ ਟਰੱਕ ਲੋਡ ਕੈਰੀਅਰ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਜਿਹੜੀ ਹੇਅਰ ਡਰੱਗ ਟੈਸਟਿੰਗ ਆ ਉਹਦੇ ਬਾਰੇ ਦੇ ਵਿੱਚ ਅਸੀਂ ਜਿਹੜੀ FMCSA ਆ ਜਿਹੜੀ ਏਜੰਸੀ ਆ ਉਹਦੇ ਵਿੱਚ ਗੱਲਬਾਤ ਜਿਹੜੀ ਜਾਰੀ ਹੋ ਚੁੱਕੀ ਆ, ਚੱਲਣੀ ਸ਼ੁਰੂ ਹੋ ਗਈ ਆ ਕਿ ਇਹਨੂੰ ਕਦੋਂ ਤੇ ਕਿੱਦਾਂ ਲਾਗੂ ਕੀਤਾ ਜਾਵੇ। ਸੋ ਇਹ ਵੀ ਇੱਕ ਇੰਟਰਸਟਿੰਗ ਜਿਹੜਾ ਫੈਕਟ ਹੈਗਾ ਆ ਉਹ ਆਇਆ ਹੈਗਾ ਇੱਕ ਆਰਟੀਕਲ ਦੇ, ਜਿਹੜਾ ਮੈਂ ਹੁਣ ਪੋਸਟ ਵੀ ਕੀਤਾ ਹੈਗਾ ਆਪਣੇ ਤੁਹਾਡੇ ਇੱਥੇ ਲਾਈਵ ਤੇ, ਕਿ ਇਹ ਜਿਹੜਾ ਗੱਲ ਜਿਹੜੀ ਅਸੀਂ ਕਰ ਰਹੇ ਸੀ ਕਿ ਸ਼ਾਇਦ ਸਾਲ 1.5 ਸਾਲ ਇਹਦੇ ਵਿੱਚ ਪਿਆ ਆ ਔਰ ਇਹਦੇ ਬੈਕ ਐਂਡ ਤੇ ਕੰਮ ਚੱਲਦਾ, ਪਰ ਮੈਨੂੰ ਲੱਗਦਾ ਕਿ ਉਹ ਕਾਫੀ ਜਿਹੜਾ ਕੁਇਕ ਹੋ ਰਿਹਾ ਹੈਗਾ ਇਸ ਵੇਲੇ। ਜੀ ਸੋ ਇਸੇ ਤਰ੍ਹਾਂ ਰਮਨ ਜੀ ਇੱਕ ਬੀਬੀਆਂ ਦੀ ਟਰੱਕਿੰਗ ਐਸੋਸੀਏਸ਼ਨ ਜਿਹੜੀ ਹੈਗੀ ਆ, ਵੂਮਨ ਇਨ ਟਰੱਕਿੰਗ ਐਸੋਸੀਏਸ਼ਨ, ਇਹ ਵੀ ਕਾਫੀ ਵੱਡੀ ਐਸੋਸੀਏਸ਼ਨ ਆ। ਇਹਨਾਂ ਨੇ ਵੀ ਜਿਹੜੀ ਆ ਇੱਕ ਆਨਲਾਈਨ ਐਨੂਅਲ ਕਾਨਫਰੰਸ ਰੱਖੀ ਆ ਨਵੰਬਰ 12 ਤੇ 13 ਨੂੰ ਜਿਹੜੀ ਹੋਣੀ ਹੈਗੀ ਆ। ਇਹ ਪਹਿਲਾਂ ਮਾਰਚ 'ਚ ਹੋਣੀ ਸੀ, ਇਹ ਵੀ ਐਕਸਟੈਂਡ ਕੀਤੀ ਗਈ ਸੀ। ਸੋ ਉਹ ਵੀ ਜੇ ਜੁਆਇਨ ਕਰਨਾ ਚਾਹੁੰਦੇ ਉਹ ਉਸ ਨੂੰ ਕਰ ਸਕਦੇ ਆ। ਜੀ ਬਿਲਕੁਲ ਜੀ ਬਿਲਕੁਲ। ਸੋ ਜਿਹੜੀ ਆਵਰ ਆਫ ਸਰਵਿਸ ਨੂੰ ਲੈ ਕੇ ਰਮਨ ਜੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਜਿਹੜੀ ਉਹ ਚੱਲ ਰਹੀ ਸੀ, ਸੋ ਕੀ ਉਹ ਅੱਗੇ ਨੂੰ ਵੱਧ ਗਈ ਆ, ਪਬਲਿਸ਼ ਹੋਣ ਜਾ ਰਿਹਾ ਆ ਜਾਂ ਹੋ ਗਿਆ ਆ, ਕੀ ਅਪਡੇਟ ਹੈਗੀ ਉਸ ਚੀਜ਼ ਨੂੰ ਲੈ ਕੇ? ਬਿਲਕੁਲ, ਉਹ ਜਿਹੜੀ ਆਵਰਸ ਆਫ ਸਰਵਿਸ ਵਾਲੀ ਕਹਾਣੀ ਆ, ਉਹ ਜਿਹੜਾ ਆਪਣਾ ਬਿੱਲ ਹੈਗਾ ਆ, ਇਨਫਰਾਸਟ੍ਰਕਚਰ ਬਿੱਲ ਹੈਗਾ, ਉਹਦੇ ਨਾਲ ਸਟਕ ਹੋ ਗਈ ਆ, ਉਹਦੇ ਵਿੱਚ ਇਨਵੋਲਵ ਹੋ ਗਏ ਆ। ਸੋ ਉਸ ਬਿੱਲ ਦੇ ਵਿੱਚ ਉਹਨੂੰ ਬੇਸਿਕਲੀ ਜੋੜ ਕੇ ਵਲ ਕੇ ਰੱਖਤਾ ਆ। ਸੋ ਉਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਸੀਗਾ, ਵਾਈਟ ਹਾਊਸ ਵੱਲੋਂ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਸੀਗੀ, ਪਰ ਉਹ ਉਸ ਤੋਂ ਬਾਅਦ ਮਨਜ਼ੂਰੀ ਦੇਣ ਤੋਂ ਬਾਅਦ ਮੇਰੇ ਖਿਆਲ ਸੈਪਟੈਂਬਰ ਦੇ ਵਿੱਚ ਉਹਨੇ ਲਾਗੂ ਹੋਣਾ ਸੀਗਾ, ਪਰ ਉਸ ਤੋਂ ਪਹਿਲਾਂ 90 ਡੇ ਦਾ ਉਹਨੂੰ ਕਮੈਂਟ ਪੀਰੀਅਡ ਉਹਦੇ ਤੇ ਚੱਲਣਾ ਆ। ਸੋ ਅਜੇ ਤੱਕ ਉਹਨੂੰ ਫਾਈਨਲ ਰਜਿਸਟਰ ਦੇ ਵਿੱਚ ਉਹਨੂੰ ਨਹੀਂ ਦਰਜ ਕੀਤਾ ਗਿਆ। ਸੋ ਜਿੰਨੀ ਦੇਰ ਤੱਕ ਉਹ ਫਾਈਨਲ ਰਜਿਸਟਰ 'ਚ ਦਰਜ ਨਹੀਂ ਹੁੰਦਾ, ਉਨੀ ਦੇਰ ਤੱਕ ਉਹਦਾ 90 ਡੇ ਕਮੈਂਟ ਪੀਰੀਅਡ ਨਹੀਂ ਸ਼ੁਰੂ ਹੋਣਾ। ਜਿੰਨੀ ਦੇਰ ਤੱਕ ਉਹ 90 ਡੇ ਕਮੈਂਟ ਪੀਰੀਅਡ ਨਹੀਂ ਹੁੰਦਾ, ਉਨੀ ਦੇਰ ਤੱਕ ਉਹ ਲਾਗੂ ਨਹੀਂ ਹੋ ਸਕਦੀ। ਸੋ ਇਹ ਕਿਤੇ ਇਹ ਤਾਂ ਨਹੀਂ ਪਹਿਲੇ ਵਾਂਗੂ ਚਾਬੀ ਛੁਣਛਣਾਈ ਤਾਂ ਨਹੀਂ ਫੜਾਤਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਗਲੋਂ ਲਾਤਾ ਇਹਨਾਂ ਨੂੰ? ਬਸ ਮੈਨੂੰ ਲੱਗਦਾ ਹੈ ਕਿ ਉਦੋਂ ਜਿਹੜੀ ਅਨਾਉਂਸਮੈਂਟ ਉੱਥੇ ਹੋਈ ਆ, ਜਿਹੜੀ ਜਦੋਂ ਆਪਣਾ ਚੱਲ ਰਿਹਾ ਸੀਗਾ ਆਪਣਾ ਪ੍ਰੋਟੈਸਟ ਚੱਲ ਰਿਹਾ ਸੀਗਾ, ਜਿਹੜੀ ਉਹ ਅਨਾਉਂਸਮੈਂਟ ਹੋਈ ਆ, ਉਹ ਇੱਕ ਬੜੇ ਸੋਚੀ ਸਮਝੀ ਸੀ, ਸੋਚੀ ਸਮਝੀ ਚੀਜ਼ ਲੱਗਦੀ ਆ ਕਿ ਉਹਨੂੰ ਠੀਕ ਆ ਦੇ ਦਿਓ, ਪਰ ਫੜਾਓ ਨਾ। ਉਸ ਬਿੱਲ ਦੇ ਨਾਲ ਇਹਨੂੰ ਜੋੜਤਾ ਗਿਆ ਔਰ ਇਹਦੇ ਵਿੱਚ ਕਾਫੀ ਅੰਦੇਸ਼ਾ ਇਹ ਲਾਇਆ ਜਾ ਰਿਹਾ ਕਿ ਹੋ ਸਕਦਾ ਆ ਕਿ ਇਹ, ਕਿਉਂਕਿ ਉਸ ਬਿੱਲ ਦੇ ਵਿੱਚ ਜਿਹੜਾ ਬਿੱਲ ਹੈਗਾ ਆ, ਇਨਫਰਾਸਟ੍ਰਕਚਰ ਵਾਲਾ ਬਿੱਲ ਆ, ਉਹਦੇ ਵਿੱਚ ਇਹ ਤੇ ਡਿਮਾਂਡ ਕੀਤੀ ਗਈ ਹੈ ਕਿ ਇਹਨੂੰ 18 ਮਹੀਨੇ ਵਾਸਤੇ ਪੋਸਟਪੋਨ ਕੀਤਾ ਜਾਵੇ। ਸੋ ਹੁਣ ਹਾਂਜੀ, ਉਹ ਹੁਣ ਇਹ ਚੱਕਰ ਹੈ ਕਿ ਹੁਣ ਕੀ ਉਹ ਪਾਸ ਹੁੰਦੀ ਆ ਨਹੀਂ ਹੁੰਦੀ ਆ। ਜੇ ਬਿੱਲ ਦੇ ਨਾਲ ਮਤਲਬ ਅਟੈਚ ਹੋ ਗਈ ਕਰਕੇ ਉਹ ਥੋੜੀ ਜਿਹੀ ਕ੍ਰਿਟੀਕਲ ਸਿਚੁਏਸ਼ਨ ਬਣੀ ਹੈ ਕਿ ਸ਼ਾਇਦ ਹੋ ਸਕਦਾ ਅਜੇ ਇਹ ਪੁਸ਼ ਹੋ ਜਾਵੇ, ਪੋਸਟਪੋਨ ਹੋ ਜਾਵੇ, ਪਰ ਜੇ ਇਹਨੂੰ ਲਾਗੂ ਕਰਨਾ ਹੋਇਆ ਤੇ ਫਿਰ ਇਹਨੂੰ ਬਕਾਇਦਾ ਰਜਿਸਟਰ ਦੇ ਵਿੱਚ ਇਹਨੂੰ ਕਰਨਾ ਪੈਣਾ, ਜਿਹੜਾ ਫੈਡਰਲ ਰਜਿਸਟਰ ਹੈਗਾ ਉਹਦੇ ਵਿੱਚ ਐਡ ਕਰਨਾ ਪੈਣਾ। ਸੋ ਅਗਲੇ ਸਾਡੇ ਸਰੋਤੇ ਜਿਹੜੇ ਆ ਫੇਸਬੁੱਕ ਤੇ ਸਨੀ ਗਰੇਵਾਲ ਆ, ਇਹ ਨਿਊਯਾਰਕ ਤੋਂ ਫ੍ਰਿਜਨੋ ਆ ਗਏ। ਮੈਨੂੰ ਤਾਂ ਲੱਗਦਾ ਸੀ ਸੌਂ ਗਏ, ਵੀ ਅੱਗੇ ਬੜੇ ਐਕਟਿਵ ਸੀ, ਪਤਾ ਨਹੀਂ ਕੀ ਹੋਇਆ। ਸੋ ਉਹਨਾਂ ਨੇ ਹੁਣ ਕੁਐਸਚਨ ਕੀਤਾ ਵੀ ਇੱਕ ਬਿੱਲ ਦੀ ਗੱਲ ਚੱਲ ਰਹੀ ਆ ਵੀ ਟਰੱਕਰਸ ਫਾਇਰ ਆਰਮ ਕੈਰੀ ਕਰ ਸਕਦੇ ਆ, ਪਰ ਆਪਾਂ ਸਰਚ ਕੀਤਾ ਕੋਈ ਹੈ ਨਹੀਂ ਇੱਦਾਂ ਦੀ ਗੱਲ, ਹੈ ਨਾ? ਨਹੀਂ ਆਇਆ, ਨਹੀਂ ਇੱਦਾਂ ਦਾ ਬਿੱਲ ਨਹੀਂ ਕੋਈ ਵੀ ਆਇਆ ਹੈਗਾ ਜੀ। ਸਨੀ ਗਰੇਵਾਲ ਭਾਜੀ ਆਪਣਾ ਫ੍ਰਿਜਨੋ ਦੇ ਵਿੱਚ ਤੁਸੀਂ ਆ ਗਏ ਆ, ਪਰ ਨਹੀਂ ਏਦਾਂ ਗੰਦਾ ਗੁੰਦਾ ਦੀਆਂ ਗੱਲਾਂ ਨਹੀਂ ਕਰਨੀਆਂ, ਇਹ ਕੋਈ ਬਿੱਲ ਇੱਦਾਂ ਦਾ ਅਜੇ ਆਇਆ ਨਹੀਂ ਆਪਣਾ। ਇੱਕ ਹੈ ਟਰੱਕਿੰਗ ਗਰੁੱਪ ਪੁਸ਼ ਕਰ ਰਿਹਾ ਆ CDLs ਨੂੰ ਵੀ ਉਹਨਾਂ ਨੂੰ ਲਿੰਕ ਕੀਤਾ ਜਾ ਸਕੇ, ਤੁਸੀਂ ਕੰਸੀਲਡ ਕੈਰੀ ਲਾਇਸੈਂਸ ਉਹਦੇ ਨਾਲ। ਆਈ ਥਿੰਕ ਇਹ ਥੋੜੀ ਡਿਫਰੈਂਟ ਚੀਜ਼ ਹੋਊਗੀ। ਕੈਲੀਫੋਰਨੀਆ ਦੇ ਵਿੱਚ ਅਲਾਊਡ ਨਹੀਂ ਹੈਗਾ ਕਿਸੇ ਵੀ ਪਬਲਿਕ ਪਲੇਸ ਦੇ ਵਿੱਚ ਤੁਸੀਂ ਜਾਂ ਆਪਣੀ ਵਹੀਕਲ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਫਾਇਰ ਆਰਮ ਜਿਹੜਾ ਉਹ ਲੈ ਕੇ ਜਾ ਸਕਦੇ ਆ। ਬਹੁਤ ਸਾਰੀਆਂ ਸਟੇਟਸ ਦੇ ਵਿੱਚ ਇਹ ਓਕੇ ਹੈਗਾ ਆ, ਇਹ ਫੈਡਰਲੀ ਰੈਗੂਲੇਟਡ ਨਹੀਂ ਹੈਗਾ। ਇਹ ਵੀ ਜਿਹੜਾ ਮੈਂ ਕਲੀਅਰ ਕਰਦਾ ਜਾਵਾਂ ਵੀ ਫਾਇਰ ਆਰਮ ਰੱਖਿਆ ਜਾ ਸਕਦਾ ਆ ਜਿਹੜੇ ਟਰੱਕ ਦੇ ਵਿੱਚ ਜਾਂ ਨਹੀਂ, ਇਹ ਫੈਡਰਲੀ ਰੈਗੂਲੇਟਡ ਨਹੀਂ ਹੈ। ਇਸ ਦੇ ਉੱਤੇ ਕੋਈ ਫੈਡਰਲ ਸਰਕਾਰ ਜਿਹੜੀ ਉਹ ਨਹੀਂ ਆਖਦੀ। ਸੋ ਆਈ ਥਿੰਕ ਸਟੇਟ ਟੂ ਸਟੇਟ ਜਿਹੜਾ ਆ ਉਹ ਮੈਟਰ ਜਿਹੜਾ ਕਰਦਾ। ਪਰ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਕਈ ਵਾਰੀ ਵਾਇਲੈਂਟ ਕ੍ਰਾਈਮ ਜਿਹੜੇ ਟਰੱਕ ਡਰਾਈਵਰਸ ਦੇ ਖਿਲਾਫ ਵੱਧ ਰਹੇ ਆ, ਅਤੇ ਟਰੱਕਰਸ ਥੋੜ੍ਹੇ ਜਿਹੇ ਇਸ ਪਾਸੇ ਵੱਲ ਨੂੰ ਉਹਨਾਂ ਦਾ ਝੁਕਾਵ ਜਿਹੜਾ ਫਾਇਰ ਆਰਮ ਵਾਲੇ ਪਾਸੇ ਨੂੰ ਜਿਹੜਾ ਉਹ ਜ਼ਿਆਦਾ ਹੁੰਦਾ ਆ। ਅਤੇ ਕਿਉਂਕਿ ਪਤਾ ਨਹੀਂ ਕਿਹੜੀਆਂ ਸੁੰਨਸਾਨ ਥਾਵਾਂ ਦੇ ਉੱਤੋਂ ਵੀ ਜਿਹੜਾ ਉਹਨਾਂ ਨੂੰ ਲੰਘਣਾ ਪੈਂਦਾ। ਸੋ ਯੂ ਨੈਵਰ ਨੋ, ਕਈ ਵਾਰੀ ਸੇਫਟੀ ਦੇ ਲਈ ਵੀ ਇਹ ਜਿਹੜੇ ਉਹ ਦੇਖੇ ਜਾਂਦੇ ਆ। ਸੋ ਫੈਡਰਲੀ ਇਹ ਰੈਗੂਲੇਟਡ ਨਹੀਂ ਹੈਗਾ, ਪਰ ਕਈ ਥਾਵਾਂ ਦੇ ਉੱਤੇ ਜਿਹੜਾ ਆ ਇਸ ਨੂੰ ਓਕੇ ਵੀ ਹੈਗਾ ਆ। ਪਰ ਇਹ ਤੁਹਾਨੂੰ ਜਿਹੜਾ ਉਹ ਦੇਖਣਾ ਪੈਣਾ ਆ
ਵੀ ਤੁਸੀਂ ਕਿਹੜੀ ਥਾਂ ਦੇ ਤੋਂ ਜਿਹੜਾ ਉਹ ਲੰਘ ਰਹੇ ਹੈਗੇ ਆ ਉਸ ਟਾਈਮ ਦੇ ਉੱਤੇ। ਕੰਪਲਿਕੇਸ਼ਨ ਹੈਗੀ ਬਹੁਤ ਜ਼ਿਆਦਾ ਜੀ। ਤੁਸੀਂ ਇੰਨੀਆਂ ਸਟੇਟਾਂ ਦੇ ਵਿੱਚੋਂ ਲੰਘਣਾ ਆ, ਕਿਸੇ ਸਟੇਟ ਦਾ ਕੁਛ ਲਾ ਆ, ਬਿਲਕੁਲ ਜੀ। ਤਾਂ ਹੁਣ ਤੁਸੀਂ ਉਹ ਮਤਲਬ ਕਿ ਅਕੋਰਡਿੰਗ ਟੂ ਸਟੇਟ ਤੁਸੀਂ ਹਰ ਟਾਈਮ ਚੇਂਜ ਨਹੀਂ ਕਰ ਸਕਦੇ। ਨਹੀਂ ਕਰ ਸਕਦੇ ਜੀ ਜੀ। ਸੋ ਇਸ ਕਰਕੇ ਜੇ ਤਾਂ ਤੁਸੀਂ ਇੱਕ ਸਟੇਟ 'ਚ ਰਹਿਣਾ ਵੱਖਰੀ ਗੱਲ ਆ, ਪਰ ਜੇ ਸਟੇਟ ਟੂ ਸਟੇਟ ਜਾਣਾ ਆ ਤਾਂ ਬਹੁਤ ਡਿਫਰੈਂਟ ਹੈਗਾ। ਸੋ ਇਹ ਜਿਹੜੇ ਯੂਨਾਈਟਿਡ ਸਟੇਟ ਟਰਾਂਸਪੋਰਟੇਸ਼ਨ ਅਲਾਈਅੰਸ ਵਾਲੇ ਆ ਉਹਨਾਂ ਦੀ ਇਹ ਮੰਗ ਹੈਗੀ ਜਿਹੜਾ ਡਰਾਈਵਰ ਦਾ CDL ਆ ਉਹਨਾਂ ਨੂੰ ਜਿਹੜਾ ਕੰਸੀਲਡ ਕੈਰੀ ਲਾਇਸੈਂਸ ਆ ਉਹਨਾਂ ਦੇ ਨਾਲ ਜਿਹੜਾ ਉਹ ਲਿੰਕ ਕੀਤਾ ਜਾਵੇ, ਤਾਂ ਜੋ ਐਟਲੀਸਟ ਜਿਹਦੇ ਕੋਲ ਹੈਗਾ ਆ ਵੀ ਉਹਨਾਂ ਨੂੰ ਫਿਰ ਪਤਾ ਹੋਊਗਾ ਵੀ ਇਹ ਬੰਦੇ ਨੂੰ ਓਕੇ ਹੈਗਾ ਆ ਵੀ ਕੰਸੀਲਡ ਕੈਰੀ ਜਿਹੜਾ ਲਾਇਸੈਂਸ ਫਾਇਰ ਆਰਮ ਜਿਹੜਾ ਉਹ ਕਰ ਸਕਦਾ ਹੈ। ਸੋ ਆਈ ਥਿੰਕ ਜੀ ਜੀ ਟਰੱਕਿੰਗ ਪਾਰਕਿੰਗ ਕਰਕੇ ਇੱਕ ਮੇਨ ਇਸ਼ੂ ਆ ਵੀ ਕਈ ਵਾਰ ਪਾਰਕ ਦੇ ਡਿਫਰੈਂਟ ਲੋਕੇਸ਼ਨ ਤੇ ਹੁੰਦਾ। ਕਹਿੰਦੇ ਵੀ 2009 ਦੇ ਵਿੱਚ ਇੱਕ 35 ਸਾਲਾਂ ਦਾ ਡਰਾਈਵਰ ਜੇਸਨ ਰਾਈਵਨਬਰਗ ਜਿਹੜਾ ਸੀਗਾ ਉਹਨੂੰ ਸ਼ਾਰਟ ਕਰਤਾ ਸੀ ਸਿਰਫ $7 ਰੌਬ ਕਰਨ ਦੇ ਲਈ। ਦੇਖੋ ਜੀ ਇਸ ਕਰਕੇ ਜਿਹੜੇ ਟਰੱਕਰਸ ਆ ਉਹ ਇਹ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ ਉਹ ਪੁਸ਼ ਕਰ ਰਹੀ ਹੈ ਉਸ ਪਾਸੇ ਵੱਲ ਨੂੰ ਵੀ ਐਕਸਪੈਂਡ ਕਰਨੇ ਚਾਹੀਦੇ ਇਹਨਾਂ ਦੇ ਗਨ ਰਾਈਟਸ। ਕਹਿੰਦੇ ਸਪੈਸ਼ਲੀ ਪੈਂਡੈਮਿਕ ਦੇ ਦੌਰਾਨ ਜਿਹੜੀ ਫੌਕਸ ਬਿਜ਼ਨਸ ਦੇ ਉੱਤੇ ਵੀ ਇਹਨਾਂ ਨੇ ਨਿਊਜ਼ ਜਿਹੜੀ ਆ ਉਹ ਰਨ ਜਿਹੜੀ ਉਹ ਕੀਤੀ ਸੀਗੀ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਰਮਨ ਸਿੰਘ ਜੀ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਦਿੱਤੀਆਂ, ਗੱਲਬਾਤ ਕੀਤੀ ਟਰੱਕਿੰਗ ਦੇ ਬਾਰੇ। ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਸ਼ਾਮ ਨੂੰ ਜਿਹੜਾ ਜੀ ਇੱਕ ਵਾਰੀ ਫਿਰ ਅਪਡੇਟ ਅਮਰੀਕਾ ਦੇ ਜਿਹੜੇ ਸ਼ਾਮ ਦੇ ਬੁਲੇਟਿਨ 'ਚ। ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤੋਂ ਲੈ ਕੇ ਫਿਰ 12:30 ਵਜੇ ਤੱਕ ਪ੍ਰੋਗਰਾਮ ਸਜਰੀ ਸਵੇਰ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਕੁਝ ਗੱਲਾਂ ਕੁਝ ਗੀਤ। 2 ਤੋਂ ਲੈ ਕੇ 3:30 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 3:30 ਤੋਂ 4 ਵਜੇ ਤੱਕ ਅੱਜ ਸਿਹਤ ਸੰਭਾਲ ਦਾ ਪ੍ਰੋਗਰਾਮ ਜਗਵੀਰ ਸਿੰਘ ਹੋਣਾ ਦੇ ਨਾਲ। ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਜਿਹੜਾ ਆ ਉਹ ਸ਼ਾਮ ਦਾ ਬੁਲੇਟਿਨ। 6 ਵਜੇ ਗੁਰਬਾਣੀ ਦੇ ਪ੍ਰੋਗਰਾਮ। ਫਿਰ 8 ਵਜੇ ਜਿਹੜਾ ਆ ਜੀ ਆਹ ਖਬਰ 'ਤੇ ਨਜ਼ਰ। 8:30 ਵਜੇ ਜਿਹੜਾ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਰਿਪੀਟ ਬ੍ਰਾਡਕਾਸਟ। ਤੇ 9 ਵਜੇ ਪ੍ਰੋਗਰਾਮ ਪਾਣੀ ਵਿੱਚ ਮਧਾਣੀ ਜਿਹੜਾ ਆ ਉਹ ਪੇਸ਼ ਕਰਾਂਗੇ। ਸੋ ਇਸੇ ਤਰੀਕੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।